ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ। ਇੱਕ ਵਾਰੀ ਫੇਰ ਹਾਜ਼ਰ ਹਾਂ ਪ੍ਰੋਗਰਾਮ ਇੰਡੋਜ਼ ਪ੍ਰਾਈਮ ਅਤੇ ਮੈਂ ਦਲਜੀਤ ਸਿੰਘ ਅਤੇ ਮੇਰਾ ਸਾਥ ਨਿਭਾ ਰਹੇ ਨੇ ਹਰਜੀਤ ਲਸਾੜਾ ਜੀ। ਲਸਾੜਾ ਸਾਹਿਬ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਅਤੇ ਸਵਾਗਤ ਹੈ ਸਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਲਸਾੜਾ ਸਾਹਿਬ, ਇੱਕ ਬਹੁਤ ਵੱਡਾ ਮੁੱਦਾ, ਚਾਹੇ ਉਹ ਆਪਾਂ ਸਾਡੇ ਸੰਵਿਧਾਨ ਦੇ ਨਾਲ ਰਿਲੇਟਡ ਰੱਖ ਲਈਏ ਜਾਂ ਟੋਟਲ ਸਾਡੀ ਜਿਹੜੀ ਰਾਜਨੀਤਿਕ ਇੱਕ ਵਿਵਸਥਾ ਆ ਉਹਨੂੰ ਟੋਟਲੀ ਇੱਕ ਤਰ੍ਹਾਂ ਨਾਲ ਚੇਂਜ ਕਰਨ ਦੀ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਵਨ ਨੇਸ਼ਨ ਵਨ ਇਲੈਕਸ਼ਨ। ਜੀ, ਬਹੁਤ ਸਾਲਾਂ ਤੋਂ ਇਹ ਮੁੱਦਾ ਜਿਹੜਾ ਚੱਲਦਾ ਰਿਹਾ ਕਿ ਜਿਹੜੀਆਂ ਇਲੈਕਸ਼ਨਸ ਆ ਇੰਡੀਆ ਦੀਆਂ ਉਹ ਇੱਕੋ ਵੇਲੇ ਕਰਵਾ ਲਈਆਂ ਜਾਣੀਆਂ ਚਾਹੀਦੀਆਂ, ਅਤੇ ਸੁਣਨ ਨੂੰ ਇਹ ਬਹੁਤ ਵਧੀਆ ਲੱਗਦਾ। ਇੱਕੋ ਵੇਲੇ ਕਿੱਦਾਂ ਕਿ ਲੋਕ ਸਭਾ ਦੀਆਂ ਹੋਣ ਅਤੇ ਨਾਲ ਹੀ ਜਿਹੜੀਆਂ ਵਿਧਾਨ ਸਭਾ ਦੀਆਂ ਹੋ ਜਾਣ, ਅਤੇ ਨਾਲ ਹੀ ਜਿਹੜੀਆਂ ਲੋਕਲ ਬੋਡੀਜ਼ ਦੀਆਂ ਹੈਗੀਆਂ, ਚਾਹੇ ਉਹ ਪੰਚਾਇਤ ਦੀਆਂ ਆ ਚਾਹੇ ਮਿਊਨਸੀਪਲ ਕਮੇਟੀ ਦੀਆਂ ਹੈਗੀਆਂ, ਉਹ ਸਾਰੀਆਂ ਇੱਕੋ ਵਾਰੀ ਹੋ ਜਾਣ। ਉਹਦੇ ਨਾਲ ਇੱਕ ਤਾਂ ਖਰਚਾ ਬਚੇਗਾ ਅਤੇ ਨਾਲੇ ਟਾਈਮ ਵੀ ਬਚੇਗਾ, ਪੋਲੀਟੀਕਲ ਪਾਰਟੀਆਂ ਵੀ ਖੁਸ਼ ਅਤੇ ਲੋਕ ਵੀ ਖੁਸ਼, ਨਹੀਂ ਤਾਂ ਇੱਧਰ ਉੱਧਰ ਦੇਖਣਾ ਪੈਂਦਾ। ਕੀ ਸੋਚਦੇ ਹੋ ਤੁਸੀਂ? ਮੁੱਦਾ ਇੱਕ ਵਾਰ ਦਲਜੀਤ ਜੀ ਫੇਰ ਦੁਬਾਰਾ ਇਹ ਭਖਿਆ ਆ ਜੀ, ਪਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਮੁੱਦਾ ਪਹਿਲਾਂ ਭਖਿਆ ਹੀ ਨਹੀਂ ਹੈਗਾ। ਹੂੰ, ਬੀਜੇਪੀ ਜਿਸ ਤਰ੍ਹਾਂ ਦੋ ਤਿੰਨ ਏਜੰਡੇ ਸੀਗੇ, ਜਿਹੜਾ ਆਪਣੇ ਪਿਛਲੀਆਂ ਦੋਨੋਂ ਟਨਿਓਰ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਤੋਰੀ ਰੱਖਿਆ। ਜੀ, ਤੋਰੀ ਰੱਖਣ ਦਾ ਮਤਲਬ ਕੀ ਆ ਕਿ ਇਹ ਪਤਾ ਨਹੀਂ ਤਾਂ ਹੁਣ ਇਸ ਪਾਰਟੀ ਦੀ ਖੂਬੀ ਕਹਿ ਲਓ, ਪਤਾ ਨਹੀਂ ਕਿਹੜਾ ਸ਼ਬਦ ਤੁਸੀਂ ਇਹਨਾਂ ਨੂੰ ਹੁਣ ਦੇਣਾ ਆ। ਹੂੰ, ਬੀਜੇਪੀ ਲਈ ਤਾਂ ਇਹ ਖੂਬੀ ਹੋਈ ਬਣ ਜਾਏਗੀ, ਅਤੇ ਬਾਕੀ ਵਿਰੋਧੀ ਪਾਰਟੀਆਂ ਦਾ ਕਹਿਣਗੀਆਂ ਵੀ ਇਹ ਤਾਂ ਨਲਾਇਕੀ ਆ ਜਾਂ ਇਹ ਧੱਕਾ ਆ। ਜੀ, ਬੀਜੇਪੀ ਨੇ ਆਪਣੇ ਪਿਛਲੇ ਜਿਹੜੇ 2 ਟਨਿਓਰ ਕੱਟੇ ਆ ਉਹ ਸੀਗੇ ਵੀ ਮਜ਼ਬੂਤ ਆਪਣੀ ਮੈਜੋਰਟੀ ਦੇ ਆਪਣੇ ਪੂਰੇ ਦਮਖਮ ਦੇ ਨਾਲ ਇਹਨਾਂ ਨੇ ਕੱਟੇ ਆ। ਜੀ, ਲੇਕਿਨ ਉਹਦੇ ਵਿੱਚ ਵੀ ਇਹਨਾਂ ਨੇ 3 ਮੁੱਦਿਆਂ ਨੂੰ ਹੌਲੀ ਕਰਕੇ ਪ੍ਰੋਸੀਡ ਕੀਤਾ ਯਾਨੀ ਪੂਰੀ ਬਜਿੱਦ ਦੇ ਨਾਲ ਆ। ਉਹਦੇ ਵਿੱਚ ਆਪਾਂ ਕਹਿ ਸਕਦੇ ਵੀ ਰਾਮ ਮੰਦਿਰ ਦਾ ਮੁੱਦਾ ਪਹਿਲੀ ਟਨਿਓਰ ਤੋਂ ਇਹਨਾਂ ਨੇ ਸਟਾਰਟ ਕਰ ਲਿਆ ਕਿ ਰਾਮ ਮੰਦਿਰ ਦਾ ਅਸੀਂ ਤੁਹਾਨੂੰ ਰਾਮ ਮੰਦਿਰ ਦੇਵਾਂਗੇ ਬਣਾ ਕੇ, ਰਾਮ ਮੰਦਿਰ ਬਣਾ ਕੇ ਦੇਵਾਂਗੇ। ਹੌਲੀ ਕਰਦੇ ਬਣਾਤਾ। ਠੀਕ ਆ ਜੀ। ਦੂਸਰਾ ਮੁੱਦਾ ਸੀਗਾ ਆਪਣੇ ਕੋਲ 370 ਦੀ ਧਾਰਾ ਖਤਮ ਕਰਨੀ J&K ਦੇ ਵਿੱਚ, ਉਹ ਵੀ ਲਾ ਕੇ ਇਹਨਾਂ ਨੇ ਲਾਗੂ ਕੀਤੀ ਆ। ਆਪਣੀ ਜੋ ਵੀ ਅਮੈਂਡਮੈਂਟ ਕਰਨੀਆਂ ਸੀਗੀਆਂ ਉਹਨੂੰ ਵੀ ਪ੍ਰੋਸੀਡ ਕਰ ਦਿੱਤਾ ਮੌਕਾ ਦੇਖ ਕੇ। ਜੀ, ਫਿਰ ਸਿਵਲ ਕੋਡ ਲਿਆਉਣਾ ਸੀਗਾ, ਉਹ ਵੀ ਇਹਨਾਂ ਨੇ ਕਰ ਲਿਆ ਆ। ਲੇਕਿਨ ਹੁਣ ਫਰਕ ਕੀ ਆ ਦਲਜੀਤ ਜੀ, ਇਸ ਵੇਲੇ ਜਦੋਂ ਤੱਕ ਤਾਂ ਇਹ 3 ਮੁੱਦਿਆਂ ਨੂੰ ਇਹਨਾਂ ਨੇ ਪ੍ਰੋਸੀਡ ਕੀਤਾ, ਜਾਂ ਕਹਿ ਲਓ ਕਿ ਜੋ ਇਹਨਾਂ ਦਾ ਦਿਮਾਗ ਚੱਲਦਾ ਸੀਗਾ ਅਸੀਂ ਕਰਨਾ ਹੀ ਕਰਨਾ ਆ, ਉਦੋਂ ਇਹ ਮੈਜੋਰਟੀ ਸੀਗੀ। ਹੁਣ ਤੀਜੀ ਟਨਿਓਰ ਦੇ ਵਿੱਚ ਇਹ ਜਿਹੜੀ ਸਰਕਾਰ ਆ ਫੁੱਲ ਸਟਰੈਂਥ ਦੇ ਵਿੱਚ ਨਹੀਂ ਹੈਗੀ, ਵਿਸਾਖੀਆਂ ਦੇ ਉੱਪਰ ਖੜੀ ਆ। ਜਿਹੜੇ ਇਹਨਾਂ ਦੇ ਸਹਿਯੋਗੀ ਆ ਉਹਨਾਂ ਵੱਲ ਇਹਨਾਂ ਨੂੰ ਦੇਖਣਾ ਪੈਂਦਾ ਆ। ਇਸ ਕਰਕੇ ਲੱਗਦਾ ਕਿ ਇਹ ਹੁਣ ਮੌਕੇ ਦੀ ਤਾੜ ਦੇ ਵਿੱਚ ਆ, ਲੇਕਿਨ ਮਨੋਦਸ਼ਾ ਇਹਨਾਂ ਦੀ ਕਲੀਅਰ ਹੈ ਕਿ ਅਸੀਂ ਇਹਨੂੰ ਹੌਲੀ ਕਰਕੇ ਤੋਰੀ ਜਾ ਰਹੇ ਹਾਂ। ਫਿਲਹਾਲ ਇਹਨਾਂ ਨੂੰ ਜਦੋਂ ਮੌਕਾ ਮਿਲੇਗਾ ਇਹ ਇਹਨੂੰ ਪ੍ਰੋਸੀਡ ਕਰਨਗੇ, ਕਿਉਂਕਿ ਇਸ ਪਾਰਟੀ ਦੀ ਰਵਾਇਤ ਰਹੀ ਆ। ਲੇਕਿਨ ਮੌਜੂਦਾ ਸਥਿਤੀ ਦੇ ਵਿੱਚ ਹੁਣ ਆਪਾਂ ਕਹਿੰਦੇ ਇੱਕ ਵਾਰ ਫਿਰ ਮੁੱਦਾ ਇਹ ਭਖਿਆ ਆ। ਹੁਣ ਆਪਾਂ ਇਹਦੇ ਉੱਪਰ ਡਿਸਕਸ਼ਨ ਕਰ ਸਕਦੇ ਹਾਂ ਕਿ ਇਹ ਜਿਹੜਾ ਹੁਣ ਦੁਬਾਰਾ ਭਖਿਆ ਆ ਇਹਦੀ ਮਤਲਬ ਕਿ ਤੀਬਰਤਾ ਕਿੰਨੀ ਕੁ ਜ਼ਿਆਦਾ ਗਾਹਾਂ ਵੱਧ ਸਕਦੀ ਆ। ਜੀ, ਪਹਿਲਾਂ ਆਪਾਂ ਗੱਲ ਕਰਦੇ ਹਾਂ ਵਨ ਨੇਸ਼ਨ ਅਤੇ ਵਨ ਇਲੈਕਸ਼ਨ, ਜਿਹੜਾ ਤੁਸੀਂ ਬੜੇ ਸਰਲ ਸ਼ਬਦਾਂ ਦੇ ਵਿੱਚ ਵੈਸੇ ਬੋਲ ਦਿੱਤਾ ਆ ਕਿ ਸਾਡੇ ਕੋਲ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ, ਲੋਕ ਸਭਾ ਦੀਆਂ ਚੋਣਾਂ, ਇਹਦੇ ਵਿੱਚ ਆਪਾਂ ਪੰਚਾਇਤਾਂ ਦੀਆਂ ਚੋਣਾਂ ਵੀ ਲੈ ਕੇ ਆਉਂਦੇ ਹਾਂ, ਮਿਊਨਸੀਪਲ ਦੀਆਂ ਕਮੇਟੀਜ਼ ਦੀਆਂ ਵੀ ਚੋਣਾਂ ਲੈ ਕੇ ਆਉਂਦੇ ਹਾਂ। ਜਿੰਨੀਆਂ ਵੀ ਚੋਣਾਂ ਦੇਸ਼ ਦੇ ਵਿੱਚ ਹੁੰਦੀਆਂ ਵੀ ਉਹਨਾਂ ਨੂੰ ਇੱਕ ਡੇਟ ਦੇ ਵਿੱਚ ਕਰਵਾ ਦਿੱਤਾ ਜਾਵੇ। ਜੀ, ਠੀਕ ਆ ਜੀ, ਸੁਣਨ ਨੂੰ ਬਹੁਤ ਵਧੀਆ ਲੱਗਦਾ ਆ, ਪਰ ਪਹਿਲੀ ਗੱਲ ਤਾਂ ਇਹ ਆ ਕਿ ਕਿਹੜੇ ਦੇਸ਼ ਦੇ ਵਿੱਚ ਇੱਦਾਂ ਹੁੰਦਾ ਆ। ਇਹ ਜਿਹੜਾ ਫਾਰਮੂਲਾ ਹੈ ਬੜਾ ਕਹਿ ਲਓ ਕੋਈ ਸਟੇਟ ਅਤੇ ਤਿੱਖਾ ਜਿਹਾ ਫਾਰਮੂਲਾ ਹੈ। ਕੋਈ ਛੋਟਾ ਦੇਸ਼ ਹੋਵੇ ਜਿੱਥੇ ਇੱਕ ਭਾਸ਼ਾ ਹੋਵੇ, ਇੱਕ ਧਰਮ ਹੋਵੇ, ਨਫਰੀ ਘੱਟ ਹੋਵੇ, ਉੱਥੇ ਤਾਂ ਇਹ ਚੀਜ਼ ਹੋ ਵੀ ਸਕਦੀ ਆ। ਔਰ ਉਹਦੇ ਨਾਲ ਵੀ ਇੱਕ ਬਹੁਤ ਜ਼ਰੂਰੀ ਹੁੰਦਾ ਕਿ ਥੋੜ੍ਹਾ ਖੇਤਰਫਲ ਘੱਟ ਵੀ ਹੋਣਾ ਚਾਹੀਦਾ ਦੇਸ਼ ਦਾ। ਜਦੋਂ ਖੇਤਰਫਲ ਵੱਧ ਜਾਂਦਾ ਆ, ਸਟੇਟਾਂ ਦਾ ਸਾਈਜ਼ ਵੱਧ ਜਾਂਦਾ ਆ, ਉਹ ਚੀਜ਼ ਹੁਣ ਜੇ ਆਪਾਂ ਇੰਡੀਆ ਦੇ ਉੱਪਰ ਲਾਗੂ ਕਰਕੇ ਦੇਖੀਏ, ਜੇ ਇਹਦਾ ਇੱਕ ਸਿੱਧਾ ਉੱਤਰ ਲੈਣਾ ਹੋਵੇ ਕਿ ਮੈਂ ਆਪਣੀ ਰਾਏ ਦੇਣੀ ਹੋਵੇ ਕਿ ਕੀ ਇੰਡੀਆ ਦੇ ਵਿੱਚ ਇਹ ਲਾ ਜਿਹੜਾ ਆ, ਇਹ ਅਮੈਂਡਮੈਂਟ ਜਿਹੜੀ ਕਰਨੀ ਆ, ਇਹ ਚੰਗੀ ਆ ਕਿ ਮਾੜੀ ਆ, ਉਹ ਮੈਂ 2 ਸ਼ਬਦਾਂ ਦੇ ਵਿੱਚ ਬਾਅਦ ਦੱਸ ਦਾਂਗਾ ਆਪਣੇ ਤਜਰਬੇ ਦੇ ਨਾਲ। ਲੇਕਿਨ ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਇੱਕ ਪਾਸੇ ਦਾ ਤੁਹਾਡੇ ਕੋਲ ਜੇ ਤੁਸੀਂ ਮੰਨ ਲਓ ਕਿ ਹਰਿਆਣੇ ਦੀ ਇਲੈਕਸ਼ਨ ਆ, ਜਾਂ ਚਲੋ J&K ਦੀ ਇਲੈਕਸ਼ਨ ਚੱਕਦੇ ਆ, ਤੁਹਾਡੇ ਕੋਲ 3 ਤਰਤੀਬਾਂ ਦੇ ਵਿੱਚ ਉਹ ਇਲੈਕਸ਼ਨ ਮਸੀਂ ਨਿਬੜਦੀ ਆ। ਅਤੇ ਜੇ ਤੁਹਾਡੇ ਕੋਲ ਇੱਕ ਸਟੇਟ ਦੇ ਵਿੱਚ 3 ਤਰਤੀਬਾਂ ਦੇ ਵਿੱਚ 3 ਵਾਰ ਗੈਪ ਪਾ ਕੇ ਤੁਸੀਂ ਪੋਲਿੰਗ ਬਣਾਉਂਦੇ ਹੋ, ਫਿਰ ਕਿਤੇ ਜਾ ਕੇ ਸਵਾ ਮਹੀਨੇ ਦੇ ਵਿੱਚ ਉਹਦੀਆਂ ਪੂਰੀਆਂ ਵੋਟਾਂ ਹੁੰਦੀਆਂ ਆ, ਚਲੋ ਉਹ ਤੋਂ ਬਾਅਦ ਰਿਜ਼ਲਟ ਆ ਜਾਂਦੇ ਆ। ਇੱਕ ਦੇਸ਼ ਦੇ ਵਿੱਚ ਇੱਕੋ ਹੀ ਸਮੇਂ ਫਿਰ ਤੁਸੀਂ ਕਿੱਦਾਂ ਸਾਰੀਆਂ ਵੋਟਾਂ ਕਰਵਾ ਕੇ ਇਹ ਆਪਣੀ ਆਊਟਪੁੱਟ ਕੱਢ ਲਓਗੇ? ਇਹਦਾ ਮਤਲਬ ਇੱਕ ਸਧਾਰਨ ਬੰਦਾ ਇਹ ਚੀਜ਼ ਸੋਚ ਸਕਦਾ ਆ ਕਿ ਜੇ ਤੁਸੀਂ ਉਸ ਧੱਕੇਸ਼ਾਹੀ ਵਾਲੇ ਮਨ ਦੇ ਨਾਲ ਕਿ ਆਪਾਂ ਤਾਂ ਕਰਨਾ ਹੀ ਕਰਨਾ ਆ, ਵੀ ਇੱਕ ਵਾਰ ਤਾਂ ਪੈਠ ਜਮਾਉਣੀ ਆ, ਇਹਦਾ ਮਤਲਬ ਦਲਜੀਤ ਜੀ ਇਹ ਆ
ਕਿ ਤੁਸੀਂ ਇੱਕ ਵਾਰ ਦੇ ਵਿੱਚ ਇਲੈਕਸ਼ਨਾਂ ਕਰਾਤੀਆਂ, ਜੇ ਸਟੇਟ ਦੇ ਵਿੱਚ ਤੁਹਾਨੂੰ 3-3 ਪੜਾਵਾਂ 'ਚੋਂ ਨਿਕਲਣਾ ਪੈਂਦਾ ਤਾਂ ਪੂਰੇ ਦੇਸ਼ ਦੇ ਵਿੱਚ ਘੱਟ ਤੋਂ ਘੱਟ ਵੀ ਇਹ 8 ਮਹੀਨੇ ਇਲੈਕਸ਼ਨਾਂ ਚੱਲੂਗੀਆਂ, 7-8 ਮਹੀਨੇ। ਤੇ ਜੇ 7-8 ਮਹੀਨੇ ਇਲੈਕਸ਼ਨਾਂ ਚੱਲੂਗੀਆਂ ਫਿਰ ਰਿਜ਼ਲਟ ਕਿੰਨੇ ਚਿਰ ਬਾਅਦ ਆਉਣਗੇ? ਬੜੀ ਦੂਰ ਤੱਕ ਰਿਜ਼ਲਟ ਚੱਲ ਜਾਣਗੇ। ਤੇ ਜੇ ਅਸੀਂ ਅੱਜ ਵੋਟ ਪਾਈ ਆ 6-8 ਮਹੀਨਿਆਂ ਤੱਕ ਅਸੀਂ ਇਹੀ ਦੇਖੀ ਜਾਂਦੇ ਆ ਵੀ ਗਾਂਹ ਪਤਾ ਨਹੀਂ ਯਾਰ ਵੋਟ ਕਿਹਨਾਂ ਨੇ ਕਿਹਨਾਂ ਨੂੰ ਪਾਈ ਆ, ਕੀ ਬਣਨਾ ਆ, ਉਹ ਕੋਈ ਇੰਨਾ ਵਧੀਆ ਉਹਦਾ ਕੋਈ ਗੱਲ ਬਣਦੀ ਨਹੀਂ ਹੈਗੀ ਜੀ। ਨਹੀਂ, ਉਹਨਾਂ ਨੇ ਇਹ ਪ੍ਰਪੋਜ਼ਲ ਤਾਂ ਰੱਖੀ ਆ, ਜਿੱਦਾਂ ਰਾਮਨਾਥ ਕੋਵਿੰਦ ਉਹਨਾਂ ਦੇ ਨਾਂ ਅੰਡਰ ਜਿਹੜੀ ਇਹ ਕਮੇਟੀ ਆ ਉਹਨੇ ਆਪਣੀ ਰਿਪੋਰਟ ਦੇਤੀ ਆ। ਦੈਟ ਮੀਨਸ ਕਿ ਉਹਨਾਂ ਨੇ ਕਾਫੀ ਇਹ 'ਤੇ ਵਰਕਆਊਟ ਕੀਤਾ ਜੀ। ਪਹਿਲੀ ਤਾਂ ਗੱਲ ਇਹ ਆ ਕਿ ਉਹਨਾਂ ਨੇ 10,000 ਕਰੋੜ ਰੁਪਏ ਦਾ ਬਜਟ ਰੱਖਿਆ, ਇਹ 15 ਸਾਲਾਂ ਦੇ ਵਿੱਚ ਸਾਨੂੰ ਇੰਨੀ ਜ਼ਰੂਰਤ ਪਿਆ ਕਰਨੀ ਆ। ਜੀ। ਪਰ ਦੂਜੇ ਪਾਸੇ ਜਿੱਦਾਂ ਇਹ ਆ ਵੀ ਆਪਾਂ ਇੱਕ ਵਾਰੀ ਗਏ ਆ, ਇੱਥੇ ਵੀ ਆਪਾਂ ਦੇਖਿਆ ਆਸਟ੍ਰੇਲੀਆ ਦੇ ਵਿੱਚ ਜੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਸੈਨੇਟ ਦੀਆਂ ਵੋਟਾਂ ਆ ਉਹ ਨਾਲੇ ਹੋ ਜਾਂਦੀਆਂ। ਬਿਲਕੁਲ ਆਪਾਂ ਇੱਕੋ ਵਾਰੀ ਜਾ ਕੇ 2 ਪਾ ਦਿੰਦੇ ਆ ਤੇ ਇੱਥੇ ਹੁੰਦੀਆਂ ਪੇਪਰ। ਇੱਥੇ ਫਿਰ ਆਪਾਂ ਨੇ ਵੀ ਦੇਖਣਾ ਮੈਡਮ ਆਸਟ੍ਰੇਲੀਆ ਦੀ ਆਬਾਦੀ ਵੀ ਤਾਂ ਦਿੱਲੀ ਦੀ ਆਬਾਦੀ ਦੇ ਬਰਾਬਰ ਹੀ ਹੈ ਨਾ, ਸੰਭਵ ਆ। ਇੱਥੇ ਖੇਤਰਫਲ ਵਾਲਾ ਫਿਰ ਉਹ ਐਕਸੈਪਸ਼ਨ ਆਪਾਂ ਲੈ ਸਕਦੇ ਆ ਜੀ। ਇੰਡੀਆ ਦੇ ਵਿੱਚ ਜਿਹੜਾ ਫੈਡਰਲ ਸਿਸਟਮ ਆ ਉਹ ਫਿਰ ਲੋਕ ਇਤਰਾਜ਼ ਕਰਦੇ ਆ ਵੀ ਸਾਡੇ ਤੇ ਪ੍ਰੈਕਟੀਕਲੀ ਇਹ ਚੀਜ਼ ਪੋਸੀਬਲ ਨਹੀਂ ਹੈਗੀ ਕਿਉਂਕਿ ਆਪਾਂ ਕਰ ਨਹੀਂ ਪਾ ਰਹੇ ਕਦੀ। ਪਰ ਜਿੱਦਾਂ ਹੁਣ ਕਹਿ ਲਓ ਕਿ ਇੱਕੋ ਵਾਰੀ ਆਪਾਂ ਗਏ ਆ ਵੋਟ ਪਾਉਣ, ਵੋਟਾਂ ਤਾਂ ਵੈਸੇ ਮਸ਼ੀਨਾਂ 'ਤੇ ਹੋਣੀਆਂ ਹੈ ਨਾ, ਜੇ ਆਪਾਂ ਕਹੀਏ ਕਿ ਮਸ਼ੀਨਾਂ 'ਤੇ ਹੋਣੀਆਂ। ਮਸ਼ੀਨ ਜਿਹੜੀ ਇੱਕ ਦੀ ਜਗ੍ਹਾ ਦੇ ਉੱਤੇ ਆਪਾਂ 3 ਰੱਖਦੇ ਹਾਂ ਜੀ। ਨੋ ਡਾਊਟ ਕਿ ਸਾਨੂੰ ਮਸ਼ੀਨਾਂ ਵੀ ਜ਼ਿਆਦਾ ਚਾਹੀਦੀਆਂ ਜੀ ਤੇ ਮੈਨ ਪਾਵਰ ਵੀ ਸਾਨੂੰ ਨੋ ਡਾਊਟ ਕਿ ਜ਼ਿਆਦਾ ਚਾਹੀਦੀ ਆ। ਪਰ ਘੱਟੋ ਘੱਟ ਜਿਹੜੀ ਤੁਸੀਂ ਗੱਲ ਕਰਦੇ ਕਿ ਸਮੇਂ ਦੀ ਜੀ, ਸਮਾਂ ਜਿਹੜਾ ਆ ਵੈਸੇ ਵੀ ਹੁਣ ਤੁਸੀਂ ਦੇਖੋ ਵੀ ਜਦੋਂ ਲੋਕ ਸਭਾ ਦੀਆਂ ਚੋਣਾਂ ਚੱਲਦੀਆਂ 2-3 ਮਹੀਨੇ ਤਾਂ ਵੈਸੇ ਵੀ ਲੱਗਦੇ ਹੀ ਆ ਜੀ। ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਇਹਦੇ ਉੱਤੇ। ਤੇ ਦੂਜਾ ਇਹ ਆ ਕਿ ਜਿੱਦਾਂ ਹੁਣ ਇਹਨਾਂ ਨੇ ਪ੍ਰਪੋਜ਼ਲ ਰੱਖੀ ਆ ਕਿ 2029 ਤੱਕ ਆ ਜੀ, ਕਿ 2029 ਤੱਕ ਆਪਾਂ ਜਿਹੜੀਆਂ ਇਲੈਕਸ਼ਨਸ ਇਹ ਜਿਹੜੀਆਂ ਆ ਇੱਦਾਂ ਕਰਵਾ ਕੇ ਦੇ ਸਕਦੇ ਆ। ਇੱਕ ਵਾਰੀ ਕਰਵਾ ਕੇ ਦੇਖ ਲੈਣਾ ਚਾਹੀਦਾ, ਉਸ ਤੋਂ ਬਾਅਦ ਦੇਖ ਲੈਣ ਵੀ ਇਹ ਸਾਡੇ ਫਿੱਟ ਬਹਿੰਦੀ ਆ ਕਿ ਨਹੀਂ। ਲਾਅ ਕਮਿਸ਼ਨ ਕੋਲ ਵੀ ਜਾਣੀ ਆ, ਉੱਥੇ ਵੀ ਵਿਚਾਰ ਚਰਚਾ ਹੋਣੀ ਆ, ਤੇ ਲੋਕ ਸਭਾ ਦੇ ਵਿੱਚ ਜਾਣੀ ਆ, ਉੱਥੇ ਵੀ ਵਿਊ ਲੈ ਜਾ ਸਕਦੇ ਆ। ਤੇ ਪਰ ਤੁਹਾਡੇ ਮੁਤਾਬਕ ਇਹ ਆ ਕਿ ਇਹ ਟਫ ਆ ਥੋੜ੍ਹਾ ਜਿਹਾ। ਦੇਖੋ ਤੁਸੀਂ ਕਿਹਾ ਕਿ ਇਹ ਲੋਕ ਇਲੈਕਸ਼ਨ ਕਮਿਸ਼ਨ ਕੋਲ ਜਾਣੀ ਆ, ਉੱਥੇ ਵਿਚਾਰਾਂ ਲੈਣੀਆਂ ਆ, ਆਪਾਂ ਦੁਬਾਰਾ ਫਿਰ ਇੱਥੋਂ ਹੀ ਚੱਕ ਲੈਂਦੇ ਆ। ਪਹਿਲੀ ਗੱਲ ਤਾਂ 1967 ਤੱਕ ਦਾ ਦਲਜੀਤ ਵੈਸੇ ਹੁੰਦਾ ਇੱਦਾਂ ਹੀ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਸਾਨੂੰ ਲੱਗਾ ਕਿ ਸਾਡੇ ਫੈਡਰਲ ਸਿਸਟਮ ਦੇ ਵਿੱਚ ਵੀ ਇਹ ਸੰਭਵ ਨਹੀਂ ਹੈਗਾ, ਵੀ ਬਹੁਤ ਵਿਸਤਾਰ ਹੋ ਗਿਆ, ਸੀਟਾਂ ਵੱਡੀਆਂ ਹੋ ਗਈਆਂ ਜੀ, ਕਿਉਂਕਿ ਬਹੁਤ ਜ਼ਿਆਦਾ ਪੜਾਅ ਦੇ ਵਿੱਚ ਨਿਕਲ ਕੇ ਜਾਣਾ ਪੈਂਦਾ ਆ। ਫਿਰ ਇਹ ਥੋੜ੍ਹਾ ਜਿਹਾ ਇਹਦੇ ਤੋਂ ਉਹਨਾਂ ਨੇ ਧਿਆਨ ਘੱਟ ਕਰ ਲਿਆ ਕਿ ਨਹੀਂ ਆਪਾਂ ਵੰਡ ਕੇ ਕਰਨੀ ਸ਼ੁਰੂ ਕਰਾਂਗੇ। ਦੂਜੀ ਚੀਜ਼ ਸਾਡਾ ਜਿਹੜੇ ਵਿਰੋਧੀ ਪਾਰਟੀਆਂ ਆ ਉਹ ਵੀ ਇਹਦਾ ਵਿਰੋਧ ਕਰਦੀਆਂ, ਲੋਕ ਜਿਹੜੀ ਰਾਏ ਆ ਉਹ ਵੀ ਇਹਦੇ ਪੱਖ 'ਚ ਹੈ ਨਹੀਂ ਗੀ। ਮਸਲਾ ਕੀ ਆ, ਤੁਸੀਂ ਕਿਹਾ ਕਿ ਵਿਚਾਰ ਹੋਣੇ ਚਾਹੀਦੇ ਆ। ਪਹਿਲੀ ਗੱਲ ਤਾਂ ਤੁਸੀਂ ਪਾਰਲੀਮੈਂਟ ਦੇ ਵਿੱਚ ਇਹਦੇ ਅਜਲਾਸ 2-4 ਦਿਨ ਦਾ ਅਜਲਾਸ ਤਾਂ ਸੱਦ ਲਓ, ਉਹ 'ਤੇ ਡਿਸਕਸ਼ਨ ਤਾਂ ਕਰਾਓ, ਉਹਦੇ ਜੋ ਨੈਗੇਟਿਵ ਆ ਜਾਂ ਪਲੱਸ ਪੁਆਇੰਟ ਆ ਉਹ ਲੈ ਕੇ ਤਾਂ ਆਓ। ਫਿਰ ਉਹਨਾਂ ਲੋਕਾਂ 'ਚ ਰੱਖੋ ਕਿ ਸਾਡੇ ਜਿਹੜੇ ਲੀਡਰ ਆ ਜਾਂ ਸਾਡੇ ਸੰਸਦ ਦੇ ਵਿਧਾਇਕ ਉਹਨਾਂ ਨੇ ਆਹ ਵਿਚਾਰਾਂ ਦਿੱਤੀਆਂ। ਨਹੀਂ ਦੇਖੋ, ਇਹਦੇ ਵਿੱਚ ਇਕੱਲੀ ਲੋਕਾਂ ਦਾ ਹੀ ਨਹੀਂ, ਸ਼ਾਇਦ ਪੋਲੀਟੀਕਲ ਪਾਰਟੀਜ਼ ਇਕੱਲੀ, ਕਿਉਂਕਿ ਆਪਾਂ ਇੱਦਾਂ ਨਹੀਂ ਕਹਿ ਸਕਦੇ ਵੀ ਇਹਦਾ ਭਾਜਪਾ ਨੂੰ ਕੋਈ ਫਾਇਦਾ ਮਿਲਣਾ। ਇਹ ਤਾਂ ਸਾਰੀ ਪਾਰਟੀਆਂ ਨੂੰ ਇੱਕ ਫਾਇਦਾ। ਉਹ ਵੀ ਨਹੀਂ ਚਾਹੁੰਦੇ ਕਿ ਸਾਡਾ ਜਿਹੜਾ ਆ ਅਸੀਂ ਬਿਜ਼ੀ ਰਹਿੰਦੇ ਹਾਂ। ਜੇ 50 ਸਾਲਾਂ ਦੇ ਵਿੱਚ ਕੋਈ ਨਾ ਕੋਈ ਸਾਡੀਆਂ ਇਲੈਕਸ਼ਨਸ ਆਈਆਂ ਰਹਿੰਦੀਆਂ ਕਿ ਅਸੀਂ ਆਪਣੇ ਸਿਰੋਂ ਵੀ ਥੋੜ੍ਹਾ ਜਿਹਾ ਭਾਰ ਘਟਾਈਏ ਜੀ, ਤੇ ਲੋਕਾਂ 'ਤੇ ਵੀ ਥੋੜ੍ਹਾ ਜਿਹਾ ਘੱਟ ਭਾਰ ਪਵੇ। ਪਰ ਦਲਜੀਤ ਜੀ ਇੱਥੇ ਸਾਨੂੰ ਇਹ ਦੇਖਣਾ ਪਊਗਾ, ਫਿਰ ਉਹੀ ਗੱਲ ਆ ਜਾਂਦੀ ਆ ਜੀ। ਬਾਕੀ ਕੰਟਰੀ ਨੂੰ ਛੱਡ ਦਿਓ, ਇੰਡੀਆ ਦੇ ਵਿੱਚ ਜਿਹੜੀਆਂ ਸਟੇਟ ਇਲੈਕਸ਼ਨ ਆ ਨਾ ਉਹ ਬਿਲਕੁਲ ਡਿਫਰੈਂਟ ਆ ਪਾਰਲੀਮੈਂਟ ਇਲੈਕਸ਼ਨ ਦੇ ਨਾਲ। ਮੈਂ ਇੱਕ ਛੋਟੀ ਐਗਜ਼ਾਮਪਲ ਲੈਣਾ, ਦਿੱਲੀ ਐਗਜ਼ਾਮਪਲ ਲਓ, 2 ਟਰਮਾਂ ਚੱਕ ਲਓ ਜੀ। ਜਦੋਂ ਸਾਡੇ ਕੋਲ ਉੱਥੇ ਦੀ ਸਟੇਟ ਇਲੈਕਸ਼ਨ ਹੁੰਦੀ ਆ, ਅਸੈਂਬਲੀ ਦੀ ਇਲੈਕਸ਼ਨ ਹੁੰਦੀਆਂ ਆ, ਉੱਥੇ ਆਮ ਆਦਮੀ ਪਾਰਟੀ ਟਿਕ ਜਾਂਦੀ ਆ ਜੀ। ਤੇ ਜਦੋਂ MP ਦੀਆਂ ਮੈਂਬਰ ਆਫ ਪਾਰਲੀਮੈਂਟ ਚੁਣਨੇ ਆ ਤਾਂ ਉੱਥੇ BJP ਵਾਲੇ ਚੱਕ ਕੇ ਲੈ ਜਾਂਦੇ ਆ। ਜਦੋਂ ਫਿਰ ਇਹੀ ਨਾ ਡਰ ਜਿਹੜੀ ਕੇਂਦਰ 'ਚ ਮੈਜੋਰਟੀ ਬੈਠੀ ਆ ਉਹਨੂੰ ਵੀ ਡਰ ਆ ਤੇ ਵਿਰੋਧੀਆਂ ਨੂੰ ਵੀ ਡਰ ਆ ਕਿ ਜੇ ਇਹਦਾ ਇਕੱਠਾ ਮਲਭੋਗਾ ਹੋ ਗਿਆ ਵੀ ਕਿਹਦੇ ਹੱਕ 'ਚ ਚੱਲ ਜੂਗੀ ਇਹ। ਉਸ ਡਰੋਂ ਫਿਰ ਉਹ ਕਹਿ ਦਿੰਦੇ ਅਸੀਂ ਤਾਂ ਜੀ ਇਹਦਾ ਵਿਰੋਧ ਹੀ ਕਰਦੇ ਹਾਂ ਜੀ। ਉੱਥੇ ਵੀ ਕੁੰਡੀ ਅੜੀ ਹੋਈ ਆ। ਹੁਣ ਆਪਾਂ ਅੱਗੇ ਨੂੰ ਥੋੜ੍ਹਾ ਲੈ ਕੇ ਚੱਲਦੇ ਹਾਂ। ਸਵਾਲ ਅਸਲ 'ਚ ਇਹ ਪੈਦਾ ਹੁੰਦਾ ਆ ਕਿ ਤੁਸੀਂ ਕਿਹਾ ਕਿ ਕੇਂਦਰ ਸਰਕਾਰ ਇਹ ਸੋਚ ਕੇ ਇਹ ਗੱਲ ਨੂੰ ਅੱਗੇ ਤੋੜ ਸਕਦੀ ਹੈ ਕਿ ਭਾਈ ਨਾ ਸਮਾਂ ਬਹੁਤ ਬਚਦਾ ਆ ਜੀ, ਠੀਕ ਹੈ ਜੀ। BJP ਨੇ ਇਹਦਾ ਆਨਸਰ ਦਲਜੀਤ ਜੀ ਇਸ ਟਾਈਮ ਕੀ ਦਿੱਤਾ ਹੋਇਆ ਆ, ਉਹਨਾਂ ਨੇ ਸਮਾਂ ਨਹੀਂ ਕੁਛ ਵੀ ਕਿਹਾ ਹੈਗਾ, ਉਹਨਾਂ ਨੇ ਕਿਹਾ ਜੀ ਨਾ ਪੈਸਾ ਬਹੁਤ ਬਚਦਾ ਹੈ ਜੀ। ਉਹ ਬਈ ਪੈਸਾ ਜੇ ਨਾ ਬਚਦਾ ਹੈ ਚਲੋ ਮੰਨ ਲਿਆ ਤੁਹਾਡਾ, ਪਰ ਤੁਸੀਂ ਆਪਣੀਆਂ ਪਾਰਲੀਮੈਂਟ ਇਲੈਕਸ਼ਨਾਂ ਦੇਖ ਲਓ ਜਾਂ ਤੁਹਾਡੀਆਂ ਵਿਧਾਇਕਾਂ ਦੀਆਂ ਇਲੈਕਸ਼ਨਾਂ ਦੇਖ ਲਓ, ਆਪਣੇ MLA ਦੀਆਂ ਇਲੈਕਸ਼ਨਾਂ ਦੇਖ ਲਓ, ਤੁਸੀਂ ਉਹਨਾਂ ਦਾ ਜਿਹੜਾ ਪੋਸਟਰ ਵਗੈਰਾ ਦਾ ਜੋ ਵੀ ਇਸ਼ਤਿਹਾਰ ਵਗੈਰਾ ਲਗਾਉਂਦੇ ਆ ਜਾਂ ਤੁਸੀਂ ਆਪਣੇ ਖਰਚੇ ਸ਼ੋਅ ਕਰਦੇ ਹੋ, ਜਿਹੜਾ ਤਾਂ ਤੁਸੀਂ ਚੋਣ ਕਮਿਸ਼ਨ ਨੂੰ ਖਰਚਾ ਦਿੱਤਾ ਉਹ ਤਾਂ ਹਰੇਕ ਸਧਾਰਨ ਬੰਦੇ ਨੂੰ ਵੀ ਪਤਾ ਕਿ ਉਹ ਤੁਸੀਂ ਕਿੰਨਾ ਕੁ ਦਿੰਦੇ ਹੋ ਤੇ ਬਾਹਰੋਂ ਬਾਹਰ ਕਿੰਨਾ ਲਾਉਂਦੇ ਹੋ। ਉਹ ਵੀ ਖਰਚਾ ਤਾਂ ਤੁਸੀਂ ਕਰਦੇ ਹੋ ਅੰਨਾ, ਤੇ ਤੁਸੀਂ ਸਿਰਫ ਇਹ ਕਹਿ ਰਹੇ ਹੋ ਕਿ ਬਈ ਭਾਈ ਇਹਨਾਂ ਦਾ ਖਰਚਾ ਬਚਦਾ, ਅਸੀਂ ਇਸ ਕਰਕੇ ਇਹਨੂੰ ਪ੍ਰੋਸੀਡ ਨਹੀਂ। ਉਹਦੇ ਵਿੱਚ ਫਿਰ ਇੱਦਾਂ ਹੋ ਜਾਣਾ ਨਾ ਸਾਂਝਾ ਕਿ ਪੰਚਾਇਤ ਦੇ ਵਿੱਚ ਕਹਿ ਦੇਣਗੇ ਸਰਪੰਚ ਸਾਡਾ ਆ, ਤੂੰ ਵੀ ਆਪਣਾ ਖਰਚਾ ਆਪਣੇ ਲੈਵਲ 'ਤੇ ਕਰ। ਹੁਣ MLA ਤੇਰੀਆਂ ਵੀ ਵੋਟਾਂ ਹੈਗੀਆਂ
ਤੂੰ ਵੀ ਆਪਣਾ ਖਰਚ ਕਰ ਤੇ ਜਿਹੜਾ MP ਆ ਉਹ ਵੀ ਤੂੰ ਵੀ ਖਰਚ ਕਰ। ਮੈਂ ਉਹੀ ਗੱਲ ਕਰਦਾ ਕਿ ਇਹਦਾ ਪੋਲੀਟੀਕਲ ਪਾਰਟੀ ਸਿੱਖ ਨੂੰ ਨਹੀਂ ਫਾਇਦਾ ਹੋਣਾ ਜੀ, ਜਾਣੀ ਇਹ ਲੋਕਾਂ ਦੀ ਸਹੂਲਤ ਦੇ ਨਾਲ ਉਹ ਜ਼ਿਆਦਾ ਆਪਣਾ ਸੋਚ ਰਹੇ ਆ ਵੀ ਸ਼ਾਇਦ ਸਾਡਾ ਜਿਹੜਾ ਭਲਾ ਇਹਦੇ ਵਿੱਚ ਹੋ ਜਾਵੇ, ਸਾਡਾ ਟਾਈਮ, ਕਿਉਂਕਿ ਲੋਕਾਂ ਵਿੱਚ ਤਾਂ ਵੈਸੇ ਵੀ ਨਹੀਂ ਜਾਣਾ ਚਾਹੁੰਦੇ। ਪਰ ਦਲਜੀਤ ਇਹਦੇ ਵਿੱਚ ਚਲੋ ਅੱਗੇ ਇਹਨੂੰ ਆਪਾਂ ਹੋਰ ਅੱਗੇ ਤੋਰਦੇ ਹਾਂ। ਇੰਟਰਸਟਿੰਗ ਹੋ ਗਿਆ, ਕਾਫੀ ਦਿਲਚਸਪ ਹੋ ਗਿਆ। ਆਪਾਂ ਇਹ ਵੀ ਆਪਾਂ ਲੋਕ ਰਾਏ ਦੇ ਵਿੱਚ ਆਉਂਦੇ ਹਾਂ ਜੀ, ਠੀਕ ਆ ਜੀ। ਆਪਾਂ ਵੀ ਦੱਸਾਂਗੇ ਕਿ ਅਸਲ 'ਚ ਹੋਣਾ ਕੀ ਚਾਹੀਦਾ ਆ। ਇਹਨਾਂ ਨੇ ਤਾਂ ਆਪਣਾ ਕਹਿ ਲਿਆ ਸਾਨੂੰ, ਅਸੀਂ ਇਹਦੇ ਵਿਰੋਧ ਤੇ ਹਾਂ ਜੀ। ਜਿਹੜੀ ਕੇਂਦਰ 'ਚ ਬੈਠੇ ਅਗਲੇ ਕਹਿੰਦੇ ਨਹੀਂ ਅਸੀਂ ਤਾਂ ਵਜੀਦ ਅਸੀਂ ਕਰਨਾ ਆ, ਪਰ ਥੋੜ੍ਹੇ ਫਸੇ ਹੋਏ ਆ ਕਿ ਉਹ ਥੋੜ੍ਹਾ ਵਿਸਾਖੀਆਂ ਦੇ ਸਰਕਾਰ ਚੱਲਦੀ ਕਰਕੇ ਹਜੇ ਇੰਨਾ ਜਲਦੀ ਪ੍ਰੋਸੀਡ ਨਹੀਂ ਕਰ ਸਕਦੇ, ਪਰ ਮੌਕਾ ਮਿਲੂਗਾ ਇਹ ਕਰਨਗੇ। ਹੁਣ ਤੁਸੀਂ ਸਵਾਲ ਕੀਤਾ ਕਿ ਇਹਨੂੰ ਕਰਕੇ ਦੇਖ ਲੈਣਾ ਚਾਹੀਦਾ, ਕੀ ਪਤਾ ਇਹਦੇ ਚੰਗੇ ਰਿਜ਼ਲਟ ਨਿਕਲ ਜਾਣ, ਮਾੜੇ ਰਿਜ਼ਲਟ ਨਿਕਲ ਲੈਣ ਜੀ। ਬੀਜੇਪੀ ਨੇ ਅੱਜ ਤੱਕ ਜੋ ਵੀ ਲਾਗੂ ਕੀਤਾ, ਮੈਂ ਤਿੰਨ ਦਾ ਐਗਜ਼ਾਮਪਲਸ ਦਿੰਦੀਆਂ ਆ, 370 ਦੀ ਐਗਜ਼ਾਮਪਲ ਦਿੱਤੀ ਆ, ਜਾਂ ਸਿਵਲ ਕੋਡ ਦੀ ਐਗਜ਼ਾਮਪਲ ਦਿੱਤੀ ਆ। ਇਹ ਹੀ ਇੱਕ ਪਾਰਟੀ ਆ ਜਿਹੜੀ ਆਪਣਾ ਪਲੱਸ ਤੇ ਮਾਈਨਸ ਸੋਚੇ ਬਗੈਰ ਚੀਜ਼ ਨੂੰ ਜੜ ਦਿੰਦੀ ਆ, ਕੋਕਾ ਜੜ ਦਿੰਦੀ ਆ। ਉਹ ਬਾਅਦ 'ਚ ਪਤਾ ਲੱਗਦਾ ਕਿ ਹੋਇਆ ਜਾਂ ਨਹੀਂ ਹੋਇਆ। ਹੁਣ J&K 'ਚ 370 ਚੱਕ ਤਾਂ ਲਈ ਆ, ਤਾਂ ਕਿਆ ਉੱਥੇ ਅੱਤਵਾਦੀ ਹਮਲੇ ਘਟ ਗਏ ਆ? ਇਸ ਟਾਈਮ ਜ਼ਿਆਦਾ ਨੁਕਸਾਨ ਸਾਡੀ ਡਿਫੈਂਸ ਦਾ ਹੋ ਰਿਹਾ ਆ, ਔਰ ਬਾਅਦ 'ਚ ਬਿਆਨ ਆ ਜਾਂਦੇ ਕਿ ਉਹ ਲੱਭੇ ਹੀ ਨਹੀਂ ਕਿੱਥੇ ਚਲੇ ਗਏ ਆ। ਤੇ ਫਿਰ ਹੁਣ 370 ਚੱਕ ਲਈ ਆ, ਉਧਰ ਉਹਨੇ ਅਸੈਂਬਲੀ ਭੰਗ ਕਰਦੀ ਵੀ, ਉਹਦਾ ਫਿਰ ਫਾਇਦਾ ਕੀ ਹੋਇਆ? ਨਹੀਂ, ਜਿਹੜੇ ਜਿੱਦਾਂ ਇਹਦੇ ਵਿੱਚ ਤਾਂ ਬਕਾਇਦਾ ਜਿੱਦਾਂ ਲਾਅ ਕਮਿਸ਼ਨ ਕੋ ਜਾਣੀਆਂ, ਲੋਕ ਸਭਾ ਵਿੱਚ ਜਾਣੀ, ਰਾਜ ਸਭਾ ਵਿੱਚ ਚਰਚਾ ਹੋਣੀ ਆ, ਇਹ ਕੋਈ ਸੌਖਾ ਕੰਮ ਨਹੀਂ, ਕਿਉਂਕਿ ਸੰਵਿਧਾਨ ਦੇ ਵਿੱਚ ਬਹੁਤ ਵੱਡੀ ਸੋਧ ਜਿਹੜੀ ਆ ਇਹ ਹੋਣ ਜਾ ਰਹੀ ਆ ਜੀ। ਇੱਕ ਸਮੱਸਿਆ ਇਹਦੇ ਵਿੱਚ ਇਹ ਹੋ ਰਹੀ ਆ ਵੀ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ 370 ਜਿਹੜੀ ਧਾਰਾ ਹਟਾਈ ਗਈ ਆ, ਚਾਹੇ ਨੋਟਬੰਦੀ, ਉਹ 'ਚ ਕੋਈ ਸਲਾਹ ਮਸ਼ਵਰਾ ਥੋੜ੍ਹੀ ਕੀਤਾ ਗਿਆ। ਮੈਂ ਇਹੀ ਗੱਲ ਕਰ ਰਿਹਾ ਕਿ ਇਹਦੇ ਵਿੱਚ ਜਦੋਂ ਤੁਸੀਂ ਲੋਕ ਸਭਾ ਵਿੱਚ, ਰਾਜ ਸਭਾ ਜਾਂ ਵਿਧਾਨ ਸਭਾਵਾਂ ਵਿੱਚ ਵੀ ਇਹ ਗੱਲਾਂ ਚੱਲਣੀਆਂ, ਪਿੰਡਾਂ ਦੀਆਂ ਸੱਥਾਂ ਵਿੱਚ ਵੀ ਗੱਲਾਂ ਇਹ ਚੱਲਣੀਆਂ, ਉਸ ਤੋਂ ਬਾਅਦ ਲੋਕਾਂ ਦਾ ਕੀ ਰਾਏ ਆਉਂਦੀ ਆ, ਸ਼ਾਇਦ ਗੌਰਮੈਂਟ ਨੂੰ ਝੁਕਣਾ ਪੈ ਜਾਵੇ ਕਿ ਜਿਹੜਾ ਆ ਇਹ, ਕਿਉਂਕਿ ਲੋਕ ਰਾਏ ਜਿਹੜੀ ਆ ਅਸਲ ਦੇ ਵਿੱਚ ਇਹ ਇੱਕ ਬਹੁਤ ਵਧੀਆ ਗੱਲ ਆ ਕਿ ਜਿਹੜੀ ਲੋਕ ਰਾਏ ਆ ਉਹ ਤੁਹਾਨੂੰ ਤੁਹਾਡੇ ਰੂਲਸ ਕਾਨੂੰਨ ਜਿਹੜੇ ਆ ਉਹ ਚੇਂਜ ਕਰਨ ਵਿੱਚ ਸਹਾਈ ਹੁੰਦੀ। ਇੱਕ ਸਭ ਤੋਂ ਵੱਡਾ ਇਹਦੇ ਵਿੱਚ ਇਹ ਹੈਗਾ ਕਿ ਮੰਨ ਲਓ ਕਿ ਚੋਣਾਂ ਹੋ ਗਈਆਂ ਆਪਣੀਆਂ, ਹਾਂਜੀ, ਜਿੱਤਿਆ ਕੋਈ ਵੀ ਨਹੀਂ, ਫੇਰ ਕੀ ਹੋਵੇ? ਇਹਦੇ ਵਿੱਚ ਵੀ 2-3 ਕੁਐਸਚਨ ਹੋਰ ਗਾਹਾਂ ਬਣ ਜਾਂਦੇ ਆ। ਜੇ ਆਪਾਂ ਪਹਿਲਾਂ ਇਹਨੂੰ ਚੱਕ ਲਈਏ, ਆਪਾਂ ਚਲੋ ਇਸ ਗੱਲ ਤੇ ਬਾਅਦ 'ਚ ਹੁਣ ਗੱਲ ਕਰਦੇ ਹਾਂ ਵੀ ਹੋਣਾ ਕੀ ਚਾਹੀਦਾ ਆ। ਜੇ ਇਹਨੂੰ ਕਰਨਾ ਹੀ ਆ ਤਾਂ ਪਹਿਲਾਂ ਇਹਨੂੰ ਕੀ ਕਰ ਲੈਣਾ ਚਾਹੀਦਾ? ਮੰਨ ਲਓ ਕਿ ਆਪਣੀ ਸੈਂਟਰ ਸਰਕਾਰ ਬਣ ਗਈ, ਮੰਨ ਲਓ ਭਾਜਪਾ ਦੀ ਬਣ ਗਈ ਜਾਂ ਕਾਂਗਰਸ ਦੀ, ਸੈਂਟਰ ਵਿੱਚ ਫੈਡਰਲ ਗੌਰਮੈਂਟ ਬਣ ਗਈ, ਚਾਹੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਗਿਆ ਜਾਂ ਨਰਿੰਦਰ ਮੋਦੀ ਬਣ ਗਿਆ। ਪੰਜਾਬ ਦੇ ਵਿੱਚ ਮੰਨ ਲਓ ਕਿ ਕੋਈ ਵੀ ਨਹੀਂ ਜਿੱਤਿਆ, ਆਮ ਆਦਮੀ ਪਾਰਟੀ ਵੀ ਥੋੜ੍ਹੀ ਜਿਹੀ ਪਿੱਛੇ ਰਹਿ ਗਈ, ਅਕਾਲੀ ਥੋੜ੍ਹੀ ਜਿਹੀ ਸੀਟਾਂ ਲੈ ਗਏ, ਕਾਂਗਰਸ ਥੋੜ੍ਹੀਆਂ ਜਿਹੀਆਂ ਸੀਟਾਂ ਰਹਿ ਗਈ, ਤੇ ਫਿਰ ਕੀ ਹੋਵੇ? ਇਹਨਾਂ ਸਵਾਲਾਂ ਦੇ ਜਵਾਬ ਕਿਸੇ ਕੋਲ ਨਹੀਂ ਹੈਗੇ ਜੀ। ਇਸੇ ਕਰਕੇ ਭੰਬਲ ਪਾਸੋਂ ਪੂਸਾ ਪਿਆ ਹੋਇਆ ਕਿ ਕੇਂਦਰ ਵਾਲੇ ਉਹਨਾਂ ਨੂੰ ਉੱਤੇ ਦੋਸ਼ ਲੱਗ ਰਿਹਾ ਵੀ ਤੁਸੀਂ ਬਸ ਐਵੇਂ ਹੀ ਵਜਿਦ ਹੋਏ ਹੋ ਵੀ ਇਹਨੂੰ ਅੱਗੇ ਤੋਰ ਦਿਓ। ਵਿਰੋਧੀ ਪਾਰਟੀਆਂ ਵੀ ਇਸੇ ਗੱਲੋਂ ਦੁਖੀ ਆ ਵੀ ਕਿਤੇ ਜੇ ਇਹੋ ਜਿਹੀ ਸਥਿਤੀ ਬਣ ਗਈ ਵੀ ਸਾਨੂੰ ਕਿਤੇ ਰਿਪੀਟ ਕੇ ਨਾ ਚੱਲ ਜਾਣ, ਕੋਈ ਉੱਪਰੋਂ ਇਸ ਤਰ੍ਹਾਂ ਦਾ ਕੋਈ ਰੂਲ, ਕੋਈ ਸੰਵਿਧਾਨ 'ਚ ਚੇਂਜ ਨਾ ਹੋ ਜਾਵੇ ਕਿ ਬਸ ਸਾਡੇ ਅਸੀਂ ਹੱਥ ਮਲਦੇ ਰਹਿ ਜਾਈਏ। ਜੀ, ਬਹੁਤ ਕੁਝ ਹੋ ਸਕਦਾ ਆ। ਹੋਣਾ ਕੀ ਚਾਹੀਦਾ ਆ? ਉਸ ਤੋਂ ਪਹਿਲਾਂ ਮੈਂ ਬਹੁਤ ਕੁਝ ਜਿਹੜਾ ਹੋ ਸਕਦਾ ਉਹਦੇ ਉੱਪਰ 3-4 ਪੁਆਇੰਟ ਰੱਖ ਦਿੰਦਾ ਆ। ਚੋਣਾਂ ਕਰਾ ਲਈਆਂ ਜੀ, MLA ਦੀਆਂ ਵੀ ਕਰਾ ਲਈਆਂ, ਉੱਧਰ ਤੋਂ ਪਾਰਲੀਮੈਂਟ ਦੀਆਂ ਵੀ ਕਰਾ ਲਈਆਂ, ਚੱਲ ਪਈਆਂ ਸਰਕਾਰਾਂ। ਮੰਨ ਲਓ ਕੇਂਦਰ ਸਰਕਾਰ 3 ਸਾਲ ਬਾਅਦ ਡਿੱਗੀ ਜੀ, ਫਿਰ ਜਿਹੜੀਆਂ ਸਾਡੀਆਂ ਅਸੈਂਬਲੀ ਦੀਆਂ ਆ, ਜਿਹੜੀਆਂ ਸਾਡੀਆਂ ਸੂਬਾ ਸਰਕਾਰਾਂ ਆ, ਫਿਰ ਉਹਨਾਂ ਦਾ ਕੀ ਬਣੂਗਾ? ਭੰਗ ਕਰ ਦਈਏ ਉਹਨਾਂ ਨੂੰ। ਜੀ, ਇਹਦੇ ਵਿੱਚ ਜਿਹੜੀ ਇਹ ਦਾ ਰਿਪੋਰਟ ਦਿੱਤੀ ਆ ਰਾਮਨਾਥ ਕੋਵਿੰਦ ਹੋਣਾ ਦੇ, ਉਹਦੇ ਵਿੱਚ ਉਹਨੇ ਇੱਕ ਜ਼ਿਕਰ ਕੀਤਾ ਯੂਨਿਟੀ ਗਵਰਨਮੈਂਟ ਦਾ। ਜੀ, ਇਹ ਸ਼ਾਇਦ ਇਹਦੇ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਆ ਕਿ ਯੂਨਿਟੀ ਗਵਰਨਮੈਂਟ ਕੀ ਆ। ਕਿ ਮੰਨ ਲਓ ਕਿ ਹੈਂਗ ਹੋ ਗਈ ਆ, ਕੋਈ ਵੀ ਨਹੀਂ ਜਿੱਤਿਆ, ਉਸ ਤੋਂ ਬਾਅਦ ਹੈ ਕਿ ਯੂਨਿਟੀ ਬਣਾਈ ਜਾਵੇ। ਜਿੱਦਾਂ ਮੰਨ ਲਓ ਕਿ ਕੈਨੇਡਾ ਦੇ ਵਿੱਚ ਸ਼ਾਇਦ ਇੱਦਾਂ ਹੈਗਾ ਕਿ ਜਿੱਦਾਂ ਟਰੂਡੋ ਸਰਕਾਰ ਜਿਹੜੀ ਆ ਉਹ ਜਿੱਤੀ ਹੋਈ ਨਹੀਂ, ਪਰ ਉਹਨੂੰ ਬਾਹਰੋਂ ਸਮਰਥਨ ਜਿਹੜਾ ਆ ਉਹ ਦਿੱਤਾ ਜਾ ਰਿਹਾ, ਉਹ ਜਗਮੀਤ ਹੋਣਾ ਦੇ ਦੁਆਰਾ, ਉਹਨਾਂ ਦੀ ਪਾਰਟੀ ਦੇ ਦੁਆਰਾ। ਇੱਦਾਂ ਹੀ ਸ਼ਾਇਦ ਕਿ ਇੰਡੀਆ ਦੇ ਵਿੱਚ ਵੀ ਇੱਕ ਇੱਦਾਂ ਦਾ ਸਿਸਟਮ ਲਿਆਂਦਾ ਜਾਵੇ। ਇਹਦੇ ਬਾਰੇ ਅਜੇ ਚਰਚਾ ਸ਼ਾਇਦ ਹੋਰ ਆਵੇਗੀ, ਹੋਰ ਇਨਫੋਰਮੇਸ਼ਨ ਆਵੇਗੀ ਕਿ ਜੇ ਇੱਦਾਂ ਦਾ ਕੋਈ ਕਾਰਨ ਬਣਦਾ, ਉਸ ਤੋਂ ਬਾਅਦ ਉਹ ਯੂਨਿਟੀ ਗਵਰਨਮੈਂਟ ਜਿਹੜੀ ਆ ਉਹ ਚਲਾਵੇ। ਜਿੱਦਾਂ ਮੰਨ ਲਓ ਕਿ ਪੰਚਾਇਤ ਭੰਗ ਹੋ ਜਾਂਦੀ ਆ, ਸਰਪੰਚ ਦੀ ਇਹ ਕੋਈ ਚੋਣ ਨਹੀਂ ਕਰਵਾਉਂਦੇ, ਕਿ ਪੰਚਾਇਤ ਕੋਈ ਕਿਸੇ ਵੀ ਤਰੀਕੇ ਦਾ ਹੋ ਜਾਂਦਾ, ਉਸ ਤੋਂ ਬਾਅਦ ਇੱਕ ਆਫਿਸਰ ਨੂੰ ਲਾ ਦਿੱਤਾ ਜਾਂਦਾ, BDO ਜਾਂ ਸੈਕਟਰੀ, ਉਹਨੂੰ ਇੰਚਾਰਜ ਲਾ ਦਿੱਤਾ ਜਾਂਦਾ। ਇਹਨਾਂ ਦੇ ਵਿੱਚ ਵੀ ਕੋਈ ਸ਼ਾਇਦ ਇੱਦਾਂ ਦਾ ਹੋਵੇ। ਤੁਸੀਂ ਹੁਣ ਆਫਿਸਰ ਦੀ ਗੱਲ ਕੀਤੀ, ਇੱਕ ਹੋਰ ਵਿੱਚ ਸਵਾਲ ਪੈਦਾ ਹੋ ਗਿਆ, ਜਾਣੀ ਇਹ ਤਾਂ ਹਜੇ ਹਵਾ 'ਚ ਤੀਰ ਆ, ਜਿਹਨੂੰ ਹਰੇਕ ਨਾਲ ਫੜਨ ਦੀ ਕੋਸ਼ਿਸ਼ ਕਰਦਾ, ਉਹ ਡਰਦਾ ਵੀ ਕਿ ਮੈਂ ਫੜਾਂ ਕਿ ਨਾ ਫੜਾਂ। ਇੱਥੇ ਤਾਂ ਸਾਡਾ ਜਿਹੜਾ ਵਿਧਾਨ ਸਭਾ ਦੇ ਵਿੱਚ ਆਪਣਾ ਜਿਹੜਾ ਸਪੀਕਰ ਹੁੰਦਾ ਆ, ਹੋਣਾ ਤਾਂ ਇਹ ਚਾਹੀਦਾ ਕਿ ਸਪੀਕਰ ਜਦੋਂ ਤੁਸੀਂ ਚੁਣਦੇ ਆ ਪਹਿਲਾਂ ਆਪਣੀ ਪਾਰਟੀ ਤੋਂ ਅਸਤੀਫਾ ਦੇ ਦੇਵੇ ਜੀ, ਉਸ ਪਾਰਟੀ ਨਾਲ ਸੰਬੰਧਿਤ ਨਾ ਰਹੇ, ਤਾਂ ਹੀ ਉਹ ਨਿਰਪੱਖ ਹੋ ਕੇ ਚੱਲੂਗਾ ਜੀ। ਸਾਡਾ ਤਾਂ ਉਸ ਪਾਰਟੀ ਨਾਲ ਜੁੜਿਆ ਰਹਿੰਦਾ ਹੈ ਬੰਦਾ, ਫਿਰ ਉਹ ਟਿਕਟ ਵੀ ਉਹ 'ਚੋਂ ਹੀ ਭਾਲਦੇ ਆ। ਅਤੇ ਜਦ ਇਹੋ ਜਿਹੀਆਂ ਕੰਡੀਸ਼ਨਾਂ ਨੇ,
ਉਹ ਬੰਦਾ ਫਿਰ ਇਸੇ ਕਰਕੇ ਫਿਰ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਚੱਲਿਆ ਰਹਿੰਦਾ ਆ। ਇਹਨਾਂ ਨੇ ਉੱਥੇ ਇਦਾਂ ਦੀ ਚੀਜ਼ਾਂ ਦੇ ਵਿੱਚ ਫਿਰ ਅੜਿੱਕੇ ਪੈਣੇ ਆ, ਕਿਉਂਕਿ ਇਹਨਾਂ ਨੇ ਆਪਣਾ ਕੋਈ ਸਟੈਂਡ ਨਹੀਂ ਲੈਣਾ ਹੈਗਾ। ਹਾਂ ਜੀ, ਵੱਡੇ ਅੜਿੱਕੇ ਹੈਗੇ ਆ। ਚਲੋ ਖੈਰ, ਹੁਣ ਆਪਾਂ ਇੱਧਰ ਵੀ ਆਉਂਦੇ ਆ ਪੰਜਾਬ ਵੱਲ ਨੂੰ। ਜੀ ਜੀ। ਕਿ ਪੰਜਾਬ ਸਰਕਾਰ ਦੀਆਂ ਪੰਚਾਇਤੀ ਚੋਣਾਂ ਜੀ ਜੀ ਜੀ। ਪਿਛਲੇ ਸਾਲ ਇਹ ਭੰਗ ਕਰ ਦਿੱਤੀ ਗਈ, ਪਹਿਲਾਂ ਅਗਸਤ ਮਹੀਨੇ ਦੇ ਵਿੱਚ, ਜੀ ਜੀ। ਕਿ ਜਿਹੜੀਆਂ ਸਾਰੀਆਂ ਪੰਚਾਇਤਾਂ ਆ ਉਹ ਭੰਗ ਕਰ ਦਿੱਤੀਆਂ। ਉਸ ਤੋਂ ਬਾਅਦ ਬੜਾ ਹਾ ਹੁੱਲਾ ਜਿਹੜਾ ਆ ਮਚਿਆ, ਤੇ ਈਵਨ ਕਿ ਕਾਂਗਰਸ ਨੇ ਵੀ ਕਿਹਾ, ਅਕਾਲੀਆਂ ਨੇ ਵੀ ਕਿਹਾ ਵੀ ਇਹ ਜਿਹੜਾ ਸਰਕਾਰ ਜਿਹੜੀ ਪੰਚਾਇਤਾਂ ਆ ਭੰਗ ਕੀਤੀਆਂ ਗਈਆਂ, ਇਹ ਗੈਰ ਕਾਨੂੰਨੀ ਆ। ਜੀ ਜੀ। ਫਿਰ ਉਹ ਸਾਰਾ ਹੀ ਜਿੰਨਾ ਦੋਸ਼ ਸੀਗਾ, ਉਹ ਜਿਹੜਾ ਆ ਉੱਥੇ ਜਾ ਕੇ ਧਰਮਿੰਦਰ ਕੁਮਾਰ ਤਿਵਾਰੀ ਤੇ ਜਿਹੜੇ ਡਾਇਰੈਕਟਰ ਸੀਗੇ ਗੁਰਪ੍ਰੀਤ ਸਿੰਘ ਖਹਿਰਾ, ਜੀ ਜੀ, ਇਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਉਸ ਵੇਲੇ, ਕਿ ਇਹਨਾਂ ਨੇ ਚਿੱਠੀ ਜਿਹੜੀ ਆ ਕੱਢੀ ਆ ਕਿ ਸਾਨੂੰ ਇਹਨਾਂ ਨੇ ਪੁੱਛਿਆ ਹੀ ਨਹੀਂ। ਪਰ ਉਸ ਚਿੱਠੀ ਦੇ ਵਿੱਚ ਇਹਨਾਂ ਦੇ ਮੰਤਰੀ ਦੇ ਵੀ ਸਾਈਨ ਹੈਗੇ ਸੀ। ਫਿਰ ਨਵੰਬਰ 25 ਦੇ ਵਿੱਚ ਚੋਣਾਂ ਜਿਹੜੀਆਂ ਰੱਖੀਆਂ ਜਾਂਦੀਆਂ ਜੀ। ਫਿਰ ਉਸ ਤੋਂ ਬਾਅਦ ਦਸੰਬਰ 31 2023 ਨੂੰ ਇਲੈਕਸ਼ਨਸ ਜਿਹੜੀਆਂ ਕਿ ਦੱਸੀਆਂ ਜਾਂਦੀਆਂ। ਫਿਰ ਕੋਰਟ ਵਿੱਚ ਵੀ ਕੇਸ ਜਾਂਦਾ। ਅਜੇ ਤੱਕ ਕੋਈ ਵੀ ਜਿਹੜਾ ਕੋਈ ਡਿਸੀਜਨ ਨਹੀਂ ਲੈ ਪਾਏ। ਪੰਜਾਬ ਸਰਕਾਰ ਜਾਂ ਪੰਜਾਬ ਦੇ ਵਿੱਚ 13,241 ਪੰਚਾਇਤਾਂ ਜਿਹੜੀਆਂ ਹੈਗੀਆਂ, 153 ਪੰਚਾਇਤ ਸਮਤੀਆਂ ਆ ਅਤੇ 22 ਜ਼ਿਲ੍ਹਾ ਪ੍ਰੀਸ਼ਦ ਦੀਆਂ ਹੈਗੀਆਂ। ਅਤੇ ਜਿਹੜਾ 1994 ਦਾ ਲਾਅ ਆ ਪੰਚਾਇਤੀ ਰਾਜ ਐਕਟ, ਉਹਦੇ ਵਿੱਚ ਤਾਂ ਇਹ ਕਿਹਾ ਆ ਵੀ ਤੁਸੀਂ 6 ਮਹੀਨੇ ਪਹਿਲਾਂ ਜਾਂ ਐਕਸਪਾਇਰੀ ਡੇਟ ਤੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਆ ਉਹਨਾਂ ਦੀ ਚੋਣ ਹੋਣੀ ਜ਼ਰੂਰੀ ਆ। ਲਾਸਟ ਟਾਈਮ 2019 ਦੇ ਵਿੱਚ ਚੋਣਾਂ ਹੋਈਆਂ ਸੀ, ਜਨਵਰੀ ਦੇ ਵਿੱਚ। ਉਸ ਤੋਂ ਬਾਅਦ ਜਨਵਰੀ ਤੋਂ ਪਹਿਲਾਂ ਕਰਵਾਉਣੀਆਂ ਜਿਹੜੀਆਂ ਜ਼ਰੂਰੀ ਸੀ। ਅਤੇ ਤੁਸੀਂ ਦੇਖ ਲਓ ਵੀ ਹੁਣ ਮਹੀਨਾ ਸਤੰਬਰ ਚੱਲ ਪਿਆ ਜੀ, ਅਜੇ ਤੱਕ ਕੋਈ ਵੀ ਦਿਸ ਨਹੀਂ ਰਿਹਾ ਰਾਹ ਪੱਤਰ ਕਿੱਦਾਂ ਲੱਗਣਾ, ਕਿਉਂਕਿ ਪੰਚਾਇਤਾਂ ਬਹੁਤ ਅਹਿਮ ਆ ਗਿਆ ਕਿਸੇ ਵੀ ਸਟੇਟ ਵਾਸਤੇ। ਜੀ ਦਲਜੀਤ ਜੀ, ਇਹ ਤੋਂ ਪਹਿਲਾਂ ਕਿ ਆਪਾਂ ਪੰਚਾਇਤ ਦੇ ਮੁੱਦੇ 'ਤੇ ਚੱਲੀਏ, ਕਿਉਂਕਿ ਬਹੁਤ ਸਰਲ ਸ਼ਬਦਾਂ ਦੇ ਵਿੱਚ ਜਲਦੀ ਇਹਦਾ ਨਿਬੇੜਾ ਹੋ ਜਾਣਾ ਆ ਜੀ। ਆਪਣਾ ਜਿਹੜਾ ਪੁਰਾਣਾ ਮੁੱਦਾ ਚੱਲਦਾ ਸੀਗਾ ਵੀ ਕਈ ਵਾਰ ਕੇਂਦਰ ਸਰਕਾਰਾਂ ਵਜਿੱਦ ਹੋ ਕੇ ਇਹ ਮੁੱਦਾ ਕਿਉਂ ਛਾਲਦੀਆਂ ਰਹਿੰਦੀਆਂ, ਉਹਦੇ ਵਿੱਚ ਮੈਂ ਜਾਂਦਾ ਇੱਕ ਹੋਰ ਪੁਆਇੰਟ ਬੁਲਾ ਦੇਵਾਂ। ਪਹਿਲੀ ਗੱਲ ਤਾਂ ਮੇਰੀ ਆਪਣੀ ਜਿਹੜੀ ਜਾਤੀ ਰਾਏ ਆ ਕਿ ਅਸੀਂ ਚਲੋ ਪੱਤਰਕਾਰੀ ਦੇ ਨਾਲ ਸੰਬੰਧ ਰੱਖਦੇ ਹਾਂ ਅਤੇ ਸਾਨੂੰ ਨਿਗਾਹ ਹੁੰਦੀ ਹੈ ਕਿ ਅਸਲ 'ਚ ਅੰਦਰ ਖਾਤੇ ਹੋਣ ਕੀ ਡਿਆ ਆ। ਮੇਰੀ ਜਾਤੀ ਰਾਏ ਆ ਕਿ ਇਹ ਇੰਡੀਆ ਦੇ ਉੱਪਰ ਪ੍ਰੈਕਟੀਕਲੀ ਇਹ ਠੀਕ ਨਹੀਂ ਰਹੇਗਾ। ਇਹਦੇ ਨਾਲ ਨੈਗੇਟਿਵਿਟੀ ਬਹੁਤ ਫੈਲਣੀ ਆ, ਭੰਬਲ ਭੂਸੇ ਬਹੁਤ ਪੈਣੇ ਆ, ਕਿਉਂਕਿ ਤਿਆਰੀ ਇਹਦੀ ਬਿਲਕੁਲ ਨਹੀਂ ਹੈਗੀ। ਸੋ ਫਿਲਹਾਲ ਇਹ ਪ੍ਰੈਕਟੀਕਲੀ ਸੰਭਵ ਨਹੀਂ ਹੈਗਾ। ਕਈ ਵਾਰ ਕੀ ਹੁੰਦੀ ਆ ਕਿ ਜਦੋਂ ਵਿਸਾਖੀਆਂ 'ਤੇ ਸਰਕਾਰਾਂ ਆਉਂਦੀਆਂ ਨਾ, ਜਿਹੜੀਆਂ ਕਰੰਟ ਪ੍ਰੋਬਲਮ ਚੱਲ ਰਹੀਆਂ ਹੁੰਦੀਆਂ, ਜਿਹਦੀ ਲੋਕ ਜਲਦੀ ਕਹਿੰਦੇ ਉਹਦੀ ਕੋਈ ਨਾ ਕੋਈ ਹੱਲ ਮੰਗਦੇ ਹੁੰਦੇ ਆ। ਇਸ ਟਾਈਮ ਕਿਸਾਨੀ ਮੁੱਦਾ ਹਜੇ ਵੀ ਅੜਿਆ ਹੋਇਆ ਹੈ, ਉਹ ਕਿਸੇ ਢੰਗ ਨਾਲ ਉਹਨੂੰ ਆਪਾਂ ਸੋਲਵ ਨਹੀਂ ਕਹਿ ਸਕਦੇ ਹੈਗੇ। ਦੂਜਾ, ਇੰਡੀਆ ਦੇ ਵਿੱਚ ਇਸ ਟਾਈਮ ਜਿਹੜੀ ਅਨਐਮਪਲੋਇਮੈਂਟ ਹੈ ਨਾ, ਉਹ ਸਿਰ ਚੜ੍ਹ ਕੇ ਬੋਲ ਰਹੀ ਹੈ। ਉਹ ਮੁੱਦਾ ਹਜੇ ਫਸਿਆ ਹੋਇਆ ਹੈ। ਜਾਤੀਗਤ ਜਨਗਣਨਾ ਦਾ ਮੁੱਦਾ ਹਜੇ ਵੀ ਫਸਿਆ ਹੋਇਆ ਹੈ। ਅਤੇ ਲਾਅ ਐਂਡ ਆਰਡਰ ਇਕੱਲਾ ਪੰਜਾਬ 'ਚ ਨਹੀਂ, ਸਾਰੇ ਮੁਲਕ ਦੇ ਵਿੱਚ ਹੀ ਖਰਾਬ ਹੋਇਆ ਪਿਆ ਆ। ਕਈ ਵਾਰ ਸਰਕਾਰਾਂ, ਦਲਜੀਤ ਜੀ, ਕਈ ਵਾਰ ਨਹੀਂ, ਖਾਸ ਕਰਕੇ ਬਹੁਤ ਵਾਰ ਭਾਰਤ ਦੇ ਵਿੱਚ ਵੀ ਅਤੇ ਆਲੇ ਦੁਆਲੇ ਵੀ, ਜਦੋਂ ਕਈ ਮੁੱਦੇ ਅਹਿਮ ਤੌਰ 'ਤੇ ਫਸ ਜਾਂਦੇ ਆ ਨਾ, ਲੋਕ ਧਰਨੇ ਲਾ ਕੇ ਸਾਹਮਣੇ ਆ ਕੇ ਸਵਾਲ ਕਰਨ ਲੱਗ ਪੈਂਦੇ ਨੇਤਾਵਾਂ ਨੂੰ ਜਾਂ ਕੇਂਦਰ ਨੂੰ ਕਿ ਇਹਨਾਂ ਦਾ ਹੱਲ ਹੈ ਤੁਹਾਡੇ ਕੋਲ ਕਿ ਨਹੀਂ ਹੈ, ਕਿ ਅਸੀਂ ਤੁਹਾਡੇ ਬਾਰੇ ਸੋਚੀਏ। ਫਿਰ ਕੋਈ ਨਵਾਂ ਫਲੂਆ ਸੁੱਟਿਆ ਜਾਂਦਾ ਜੀ। ਹੋ ਸਕਦਾ ਕਿ ਜਾਣ ਬੁੱਝ ਕੇ ਫਿਰ ਇਹਨੂੰ ਦੁਬਾਰਾ TC 'ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਇੱਧਰੋਂ ਲੋਕ ਭੁੱਲ ਜਾਣ, ਇੱਧਰ ਪਸਾਈ ਰੱਖੀਏ, ਕਰਨਾ ਨਹੀਂ ਕਰਨਾ ਠੰਡੇ ਵਾਸਤੇ ਜੀ। ਅਤੇ ਹੁਣ ਪੰਚਾਇਤੀ ਚੋਣਾਂ ਦੇ ਬਾਰੇ, ਹਾਂਜੀ, ਪੰਚਾਇਤੀ ਚੋਣਾਂ ਦੀ ਤੁਸੀਂ ਗੱਲ ਕੀਤੀ ਆ। ਦੇਖੋ, ਆਮ ਆਦਮੀ ਪਾਰਟੀ ਆਪਣੇ CM ਮਾਨ ਸਾਹਿਬ, ਪਹਿਲੀ ਗੱਲ ਤਾਂ ਇਹ ਆ ਕਿ ਜਿੰਨੀ ਗਰਮਜੋਸ਼ੀ ਦੇ ਨਾਲ ਜਾਂ ਜਿੰਨੇ ਕਹਿ ਲਓ ਕਿ ਚੰਗਾ ਕਰਨ ਦੇ ਲਈ ਉਹ ਆਏ ਸੀਗੇ, ਸਮਾਂ ਚੰਗਾ ਕਰਨ ਲਈ ਇਹਨਾਂ ਨੂੰ ਮਿਲਿਆ, ਕਿਸਮਤ ਖਰਾਬ ਰਹੀ ਆ। ਇਹ ਚੰਗਾ ਕਰ ਨਹੀਂ ਸਕੇ, ਮੰਦਾ ਜ਼ਿਆਦਾ ਹੋ ਗਿਆ। ਕਿਸੇ ਵੀ ਪੰਚਾਇਤੀ ਸਿਸਟਮ ਨੂੰ ਜਿਹਦੇ ਨਾਲ ਸਾਰਾ ਸਾਡਾ ਪੰਜਾਬ ਦਾ ਤਾਣਾ ਬਾਣਾ ਬੰਨਿਆ ਹੋਇਆ ਆ, ਬਹੁਤ ਪਾਵਰ ਆ ਪੰਚਾਇਤੀ ਸਿਸਟਮ ਦੇ ਕੋਲ, ਜਿਹੜਾ ਗ੍ਰਾਮ ਪੰਚਾਇਤ ਦਾ ਸਿਸਟਮ ਆ। ਕੁਛ ਸਾਡੇ ਲੋਕ ਵੀ ਵਿਸਲੇ, ਸਾਨੂੰ ਪਤਾ ਨਹੀਂ ਹੈਗਾ, ਅਤੇ ਕੁਛ ਅਸੀਂ ਅੱਖੋਂ ਪਰੋਖੇ ਵੀ ਕਰ ਦਿੰਦੇ ਹਾਂ। ਉਹਨੂੰ ਟਾਈਮ ਤੋਂ ਪਹਿਲਾਂ ਭੰਗ ਕਰਨਾ, ਅਤੇ ਕੋਰਟ ਵੱਲੋਂ ਜਦੋਂ ਜਵਾਬ ਮੰਗਿਆ ਜਾਂਦਾ ਕਿ ਤੁਸੀਂ ਇਹਨੂੰ ਭੰਗ ਕਿਉਂ ਕੀਤਾ, ਪਹਿਲਾਂ ਉੱਥੇ ਬੇਇੱਜ਼ਤੀ ਕਰਵਾਉਣੀ। ਚਲੋ ਕੋਰਟ ਨੇ ਕਹਿਤਾ ਕਿ ਭੰਗ ਕੀਤਾ, ਹੁਣ ਕਰਾਓ 6 ਮਹੀਨਿਆਂ ਦੇ ਵਿੱਚ ਆਪਣੀ ਇਲੈਕਸ਼ਨ। ਫਿਰ ਤੁਸੀਂ ਉਹਦੇ ਵਿੱਚ ਅਸਮਰੱਥ ਹੋ ਜਾਣਾ। ਫਿਰ ਤੁਸੀਂ ਬਹਾਨੇ ਲਾਉਣੇ ਸ਼ੁਰੂ ਕਰਨੇ ਕਿ ਹਜੇ ਅਮਨ ਮਾਨ ਦੀ ਸਥਿਤੀ ਐ ਆ, ਜਾਂ ਫਲਾਨੀ ਸੂਬੇ ਦੇ ਵਿੱਚ ਆਹ ਚੋਣਾਂ ਹੋ ਰਹੀਆਂ, ਜਾਂ ਜਿਹੜਾ ਸਾਡਾ ਫੈਡਰਲ ਸਿਸਟਮ ਆ ਉਹਦਾ ਪ੍ਰਭਾਵ ਉਹਦੇ ਵਿੱਚ ਪੈ ਰਿਹਾ, ਜਾਂ ਅਸੀਂ ਉੱਧਰ ਜ਼ਿਆਦਾ ਜੀ ਯੂਜ਼ ਹੋ ਗਏ ਆ, ਜੇ ਹੁਣ ਹਰਿਆਣੇ ਦੀ ਆ ਗਈਆਂ ਜਾਂ ਫਲਾਨੇ ਦੀ ਆ ਗਈਆਂ ਵੀ ਸਾਨੂੰ ਉੱਧਰ ਜਾਣਾ ਪੈਂਦਾ। ਫਿਰ ਤੁਸੀਂ ਬਹਾਨੇਬਾਜ਼ੀ ਲਾਉਣੀ। ਇਹ ਦੇਖਣਾ ਕਿ ਇਹਨਾਂ ਦੀ ਇਹ ਕਿੱਡੀ ਵੱਡੀ ਨਲਾਇਕੀ ਆ। ਜਿਹੜਾ ਕੋਰਟ ਆ ਉਹ ਤਾਂ ਹਜੇ ਇਹਨਾਂ ਕੋਲ ਇਹ ਜਵਾਬ ਮੰਗਦਾ ਕਿ ਜੇ ਤੁਸੀਂ ਭੰਗ ਕੀਤੀਆਂ ਸੀ ਤਾਂ ਸਮੇਂ ਸਿਰ ਇਹਨਾਂ ਨੂੰ
ਕਰਵਾਇਆ ਕਿਉਂ ਨਹੀਂ। ਹੁਣ ਸਥਿਤੀ ਕਿੱਥੇ ਆ ਕੇ ਫਸ ਗਈ ਆ, ਅਸੀਂ ਸਤੰਬਰ ਦੇ ਪਹਿਲੇ ਤੇ ਦੂਜੇ ਹਫ਼ਤੇ ਦੇ ਵਿੱਚ ਕਰਾ ਦਾਂਗੇ। ਫਿਰ ਨਾਲ ਸਟੇਟਮੈਂਟ ਆਉਂਦੀ ਆ ਕਿ ਜੇ ਅਸੀਂ ਇੱਦਾਂ ਨਾ ਕਰਾ ਸਕੇ ਤਾਂ ਅਸੀਂ ਅਕਤੂਬਰ ਦੇ ਚੜ੍ਹਦੇ ਹਫ਼ਤੇ ਦੇ ਵਿੱਚ ਕਰਵਾ ਦਾਂਗੇ। ਮੈਨੂੰ ਲੱਗਦਾ ਇਹ ਨਹੀਂ ਕਰਵਾ ਸਕਣਗੇ, ਬਹੁਤ ਮੁਸ਼ਕਿਲ ਹੋ ਜਾਏਗਾ। ਸਮਾਂ ਪਗਾ ਰਹੇ ਆ, ਡੰਗ ਪਗਾ ਰਹੇ ਆ, ਕਿਉਂਕਿ ਉਸ ਤੋਂ ਬਾਅਦ ਤੁਹਾਡੇ ਕੋਲ ਹਰਿਆਣੇ ਦੀਆਂ ਇਲੈਕਸ਼ਨਾਂ ਸਟਾਰਟ ਹੋ ਜਾਣੀਆਂ ਆ ਅਤੇ ਉੱਧਰ J&K ਦੀਆਂ ਇਲੈਕਸ਼ਨਾਂ ਸਟਾਰਟ ਹੋ ਜਾਣੀਆਂ ਆ। ਫਿਰ ਇਹਨਾਂ ਕੋਲ ਬੜਾ ਵਧੀਆ ਆਉਣਾ ਜੀ, ਹੁਣ ਤਾਂ ਜੀ ਨੈਸ਼ਨਲ ਕੋਡ ਆਫ ਕੰਡਕਟ ਲੱਗ ਗਿਆ, ਅਸੀਂ ਇੱਦਾਂ ਵਿਚਰ ਨਹੀਂ ਸਕਦੇ ਕਿ ਸਾਨੂੰ ਵੇਟ ਕਰਨੀ ਪੈਣੀ ਹੈ। ਇਹ ਜਨਵਰੀ ਫਰਵਰੀ ਦੀ ਫੇਜ਼ ਚੱਲ ਜਾਣੀ ਹੈ। ਦੇਖੋ ਇਹੀ ਇੱਕ ਸ਼ਾਇਦ ਸਮੱਸਿਆ ਹੈਗੀ ਆ ਕਿ ਸਾਡਾ ਜਿਹੜਾ ਸੰਵਿਧਾਨ ਆ ਸ਼ਾਇਦ ਉਹਨੂੰ ਅੱਖੋਂ ਪਰੋਖੇ ਕੀਤਾ ਜਾਂਦਾ। ਉਹਦੀ ਇੱਕੋ ਹੀ ਇੱਕ ਚੀਜ਼ ਹੈਗੀ ਆ ਕਿ ਲੋਕਾਂ ਦੇ ਹੱਥ ਦੇ ਵਿੱਚ ਰਾਜ ਦੇਣਾ ਜੀ। ਲੋਕਾਂ ਦੇ ਹੱਥ ਦੇ ਵਿੱਚ ਰਾਜ ਦੇਣਾ, ਕੋਈ MP ਨੂੰ ਜਿਤਾ ਕੇ ਭੇਜਣਾ, ਉਹ ਕੋਈ ਲੋਕਾਂ ਦੇ ਹੱਥ ਵਿੱਚ ਰਾਜ ਨਹੀਂ। ਉਹ ਸਿਰਫ ਉਹਨਾਂ ਦੀ ਸਮੱਸਿਆ ਲੈ ਕੇ ਦਿੱਲੀ ਜਾ ਸਕਦਾ ਜੀ ਸਟੇਟ ਲੈਵਲ ਦੇ ਉੱਤੇ। ਜਿਹੜਾ ਇੱਕ MLA ਆ ਉਹ ਆਪਣੇ ਲੈਵਲ ਦੇ ਉੱਤੇ ਅਸੈਂਬਲੀ 'ਚ ਜਾ ਸਕਦਾ ਜੀ। ਉਹ ਵੀ ਲੋਕ ਰਾਏ ਨਹੀਂ ਵੀ ਚਲੋ ਲੋਕਾਂ ਨੇ ਮੈਜੋਰਟੀ ਨੇ ਜਿਤਾਤਾ ਜੀ। ਅਸਲੀ ਲੋਕ ਰਾਏ ਜਿਹੜੀ ਆ ਉਹ ਤਾਂ ਪੰਚਾਇਤ ਤੋਂ ਬਣਦੀ ਆ। ਜੇ ਆਪਾਂ ਦੇਖੀਏ ਕਿ ਜੇ ਲੋਕਾਂ ਨੂੰ ਰਾਜ ਦੇਣਾ ਆ ਉਹ ਤਾਂ ਪੰਚਾਇਤ ਤੋਂ ਸ਼ੁਰੂ ਹੋਣਾ, ਪਿੰਡ ਦੇ ਲੋਕਾਂ ਨੇ। ਤੁਸੀਂ ਇਹ ਦੇਖੋ ਵੀ ਸਭ ਤੋਂ ਜ਼ਿਆਦਾ ਜਿਹੜੀ ਵੋਟਿੰਗ ਆ ਉਹ ਜਿੰਨੀ ਇਲੈਕਸ਼ਨ ਛੋਟੀ ਹੁੰਦੀ ਆ ਉਹਦੇ ਵਿੱਚ ਹੁੰਦੀ ਆ। ਬਿਲਕੁਲ। ਪੰਚਾਇਤ ਦੇ ਵਿੱਚ ਸਭ ਤੋਂ ਜ਼ਿਆਦਾ ਵੋਟਿੰਗ ਹੁੰਦੀ ਆ, ਸਭ ਤੋਂ ਜ਼ਿਆਦਾ ਭਾਈਵਾਲੀ ਲੋਕਾਂ ਦੀ ਹੁੰਦੀ ਆ, ਕਿਉਂਕਿ ਉਹ ਆਪਣਾ ਰਾਜ ਚਾਹੁੰਦੇ ਹੁੰਦੇ ਆ, ਭਾਵੇਂ ਉਹ ਪਿੰਡ ਲੈਵਲ ਦੇ ਉੱਤੇ ਚਾਹੁੰਦੇ ਹੁੰਦੇ ਆ। ਅਸੀਂ ਇਹ ਤਾਂ ਲੋਕ ਸੈਂਟਰ ਸਰਕਾਰ ਨਾਲ ਸਾਰੇ, ਚਾਹੇ ਉਹ ਅਕਾਲੀ ਆ, ਚਾਹੇ ਕਾਂਗਰਸ ਆ, ਤੇ ਚਾਹੇ ਆਮ ਆਦਮੀ ਪਾਰਟੀ ਆ, ਜੀ, ਅਸੀਂ ਸਰਕਾਰਾਂ ਨਾਲ ਇਹ ਤਾਂ ਲੜ ਰਹੇ ਹਾਂ ਵੀ ਸਟੇਟਾਂ ਨੂੰ ਜਿਹੜੇ ਆ ਸਾਡੇ ਵੱਧ ਅਧਿਕਾਰ ਨਹੀਂ ਮਿਲ ਰਹੇ ਜੀ। ਪਰ ਪਹਿਲਾਂ ਸਟੇਟਾਂ ਨੂੰ ਅਧਿਕਾਰ ਦੇਣ ਨਾਲੋਂ ਆਪਣੇ ਜਿਹੜੇ ਪਿੰਡ ਆ ਇਹਨਾਂ ਨੂੰ ਤਾਂ ਅਧਿਕਾਰ ਤੁਸੀਂ ਆਪਣੇ ਦੇ ਦਿਓ। ਪਿੰਡਾਂ ਦੇ ਜਿਹੜੇ ਅਧਿਕਾਰ ਆ ਅਸੀਂ ਹੁਣ ਚਾਹੁੰਦੇ ਆ। ਪੰਚਾਇਤਾਂ ਦੇ ਕੰਮ ਰੁਕੇ ਹੋਏ ਆ ਅਤੇ ਜੇ ਤੁਸੀਂ ਉਹਨਾਂ ਨੂੰ ਭੰਗੇ ਹੀ ਕਰ ਦਿੱਤਾ ਆ, ਉਹ ਸਾਈਨ ਕਿੱਥੋਂ ਕਰਵਾਉਣੇ ਆ? ਹਰ ਜਿਹੜਾ ਸਰਟੀਫਿਕੇਟ ਆ ਸਰਪੰਚ ਦੀ ਮੋਹਰ ਦੇ ਨਾਲ ਚੱਲਦਾ। ਬਿਲਕੁਲ। ਤੁਸੀਂ ਇੱਦਾਂ ਦੇ ਜਦੋਂ ਲਿਆਉਂਦੇ ਆ ਨੋਟੀਫਿਕੇਸ਼ਨ, ਉਸ ਤੋਂ ਬਾਅਦ ਸਰਪੰਚ ਹੀ ਭੰਬਲ ਭੂਸੇ 'ਚ ਪੈ ਜਾਂਦਾ ਵੀ ਮੈਂ ਹੈਗਾ ਵੀ ਹਾਂ ਕਿ ਨਹੀਂ ਹੈਗਾ। ਉਹ ਵੀ ਜਾ ਕੇ ਉਹਨੂੰ ਆਪਣੀ ਤਹਿਸੀਲ 'ਚੋਂ ਜਾ ਕੇ ਪਤਾ ਕਰਨਾ ਪੈਂਦਾ ਕਿ ਇਹੋ ਜਿਹੀ ਸਥਿਤੀ ਜਿਹੜੀ ਆ ਸਰਕਾਰਾਂ ਪਾ ਦਿੰਦੀਆਂ ਵੀ ਇਹਦਾ ਮਖੌਲ ਉਡਾਇਆ ਜਾਂਦਾ ਸੰਵਿਧਾਨ ਦਾ। ਕੁਛ ਦਲਜੀਤ ਜੀ ਇਹਦੇ ਵਿੱਚ ਆਪਾਂ ਨੂੰ ਜਿਹੜੀਆਂ ਸੂਬਾ ਸਰਕਾਰਾਂ ਹੁੰਦੀਆਂ ਨਾ, ਉਹ ਕਿੱਦਾਂ ਇਹਦੇ ਵਿੱਚ ਬੇਂਗਟੇਡ ਜਿਹੇ ਪਾ ਕੇ, ਈਵਨ ਕਿ ਕੋਰਟ ਤੋਂ ਬੇਇੱਜ਼ਤ ਹੋਣ ਤੋਂ ਬਾਅਦ ਵੀ ਕਿੱਦਾਂ ਬੇਂਗਟੇਡ ਜਿਹੇ ਪਾ ਕੇ ਚੁੱਪ ਕਰ ਜਾਂਦੀਆਂ, ਮਸਲੇ ਜਿਹੇ ਹੋ ਕੇ ਬਹਿ ਜਾਂਦੇ ਆ। ਇਹਨਾਂ ਕੋਲ ਇੱਕ ਥੋੜ੍ਹਾ ਜਿਹਾ ਕਹਿ ਲਓ ਵੀ ਰਾਮਬਾਣ ਹੁੰਦਾ ਜੀ। ਦੇਖੋ ਦੇਖੋ ਜੀ, ਇਹ ਪੰਚਾਇਤਾਂ ਦੀ ਜਿਹੜੀਆਂ ਇਲੈਕਸ਼ਨਾਂ ਕਰਾਉਣੀਆਂ ਨਾ, ਠੀਕ ਹੈ ਸਾਡੀ ਜ਼ਿੰਮੇਵਾਰੀ ਹੈਗੀ ਆ, ਪਰ 100% ਅਸੀਂ ਇਹਦੇ ਵਿੱਚ ਖੁੱਲ੍ਹ ਕੇ ਨਹੀਂ ਇਹਦੇ ਵਿੱਚ ਨਿੱਤਰ ਸਕਦੇ। ਇਹਦੇ ਉੱਪਰ ਫੈਡਰਲ ਸਿਸਟਮ ਦਾ ਪ੍ਰਭਾਵ ਪੈਂਦਾ ਜੀ, ਇਹਦੇ ਵਿੱਚ ਕੇਂਦਰ ਦਾ ਵੀ ਪ੍ਰਭਾਵ ਪੈਂਦਾ, ਸਾਨੂੰ ਹੋਰ ਵੀ ਰਾਜ ਦੇਖਣੇ ਪੈਂਦੇ ਆ। ਇਸ ਕਰਕੇ ਬਚ ਬਚਾ ਕੇ ਇੱਦਾਂ ਨਲਾਇਕੀਆਂ ਦਿਖਾਉਂਦੇ ਆ। ਹੁਣ ਤੁਸੀਂ ਪੰਚਾਇਤਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਆ, ਆਪਣੇ ਸਰਪੰਚ ਦੇ ਅਧਿਕਾਰ ਦੀ ਗੱਲ ਕੀਤੀ ਹੈ ਕਿ ਉਹ ਵੀ ਭੰਬਲ ਭੂਸੇ 'ਚ ਪਿਆ ਰਹਿ ਜਾਂਦਾ ਵੀ ਮੈਂ ਕੀ ਕਰਾਂ। ਦੇਖੋ, ਜਿਸ ਸੂਬੇ ਦੇ ਵਿੱਚ MLAs ਦੀ ਦਲ ਬਦਲੀ ਇੰਨੀ ਆ, ਉਹਦੇ ਦੇ ਉੱਪਰ ਕੋਈ ਸਿਸਟਮ ਹੀ ਹੈ ਨਹੀਂ ਗਾ। ਇੱਕ MLA ਇੱਕ ਪਾਰਟੀ ਨੂੰ ਛੱਡਦਾ ਆ, ਉਹਨਾਂ ਦੇ ਜਿਹੜਾ ਸੰਵਿਧਾਨ ਆ ਉਸ ਪਾਰਟੀ ਦਾ, ਉਹਦੇ ਵਿੱਚ ਹਜੇ ਉਹਨੇ ਅਸਤੀਫਾ ਨਹੀਂ ਦਿੱਤਾ ਹੁੰਦਾ। ਮੂੰਹੀ ਬਿਆਨ ਦੇ ਕੇ ਸੋਸ਼ਲ ਮੀਡੀਆ ਦੇ ਉੱਪਰ ਐਕਸ ਨੂੰ ਯੂਜ਼ ਕਰਕੇ ਮੈਂ ਤੁਹਾਨੂੰ ਛੱਡ ਕੇ ਚੱਲਣਾ, ਮੈਂ ਦੂਜੀ ਪਾਰਟੀ ਚੱਲ ਗਿਆ ਆ। ਦੂਜੀ ਪਾਰਟੀ ਜੇ 1 ਸਾਲ ਲਈ, ਹੁਣ ਮਤਲਬ ਸੁੱਖੀ ਉਹਨਾਂ ਦਾ ਨਾਂ ਕੀ ਲੈਣਾ ਆ, ਮੈਂ ਜੇ ਉਹ 1 ਸਾਲ ਦੇ ਵਿੱਚ ਮੇਰੇ ਉੱਥੇ ਹਸਪੀਟਲ ਬਣਾ ਦੇਣਗੇ ਮੇਰੇ ਇਲਾਕੇ 'ਚ, ਮੈਂ ਤੁਹਾਡਾ ਰਹੂੰਗਾ। ਅਤੇ ਭਾਈ ਜੇ ਉਹਨਾਂ ਨੇ ਨਾਂ ਬਣਾਇਆ ਜਾਂ ਉਹ ਸਰਕਾਰੇ ਡਿੱਪੀ ਜਾਂ ਉੱਥੇ ਕੋਈ ਐਮਰਜੈਂਸੀ ਲੱਗ ਗਈ, ਫਿਰ ਹੁਣ ਤੂੰ ਤੀਜੀ ਪਾਰਟੀ ਕੋਲ ਚੱਲ ਜਾਣਾ ਹੈ। ਐਡਾ ਜ਼ਿਆਦਾ ਭੰਬਲ ਭੂਸਾ ਪਿਆ ਹੁੰਦਾ ਉੱਥੇ ਪੰਚਾਇਤਾਂ ਦੀਆਂ ਇਲੈਕਸ਼ਨਾਂ, ਕਿੱਥੇ ਫਿਰ ਮਿਹਨਤ ਰਖਾਉਣੀਆਂ ਆ। ਪਹਿਲੀ ਗੱਲ ਤਾਂ ਇਹ ਦਲ ਬਦਲੂ ਦੇ ਉੱਪਰ ਵੀ ਨਾ ਕੋਈ ਕੋਡ ਆਫ ਕੰਡਕਟ ਹੋਣਾ ਚਾਹੀਦਾ ਕਿ ਜੇ ਤੂੰ ਪਾਰਟੀ ਬਦਲਣੀ ਆ ਬਦਲ ਲਾ ਭਾਈ, ਪਰ ਤੂੰ ਵਿੱਚ ਵਿਚਾਲੇ ਇਲੈਕਸ਼ਨ ਨਹੀਂ ਲੜਨੀ। ਨੈਕਸਟ ਇਲੈਕਸ਼ਨ ਆਊਗੀ ਫਿਰ ਤੈਨੂੰ ਮੌਕਾ ਮਿਲੂਗਾ। ਘੱਟ ਤੋਂ ਘੱਟ ਲੋਕਾਂ ਨੂੰ ਕੋਈ ਪਤਾ ਤਾਂ ਲੱਗੇ ਵੀ ਤੂੰ ਚੀਜ਼ ਹੈ ਕੀ ਆ। ਇੱਥੇ ਤਾਂ ਕੋਈ ਸਿਸਟਮ ਹੀ ਹੈ ਨਹੀਂਗਾ। ਨਹੀਂ, ਉਹ ਹੁਣ ਆਪਾਂ ਇੱਥੇ ਫੇਰ ਜੋੜ ਕੇ ਲਿਆਉਂਦੇ ਆ ਜੀ ਬਈ ਜਦੋਂ ਵੀ ਇਲੈਕਸ਼ਨ, ਚਾਹੇ ਉਹ ਪੰਚਾਇਤਾਂ ਦੀ ਆ ਅਤੇ ਚਾਹੇ ਮਿਊਨਸੀਪਲ ਕਮੇਟੀਆਂ ਦੀ ਹੁੰਦੀ ਆ ਅਤੇ ਚਾਹੇ ਉਹ ਮੇਅਰ ਦੀ ਹੁੰਦੀ ਆ, ਜੀ, ਹੁਣ ਸਿਟੀ ਕੌਂਸਲ ਦੀ, ਹੁਣ ਜਿਹੜੀਆਂ ਉਹ ਹੁੰਦੀਆਂ, ਇਹ ਕੀ ਕਾਰਨ ਆ ਵੀ ਜਦੋਂ ਜਿਹੜੀ ਸਰਕਾਰ ਸੈਂਟਰ ਜਾਂ ਸਟੇਟ ਦੇ ਵਿੱਚ ਹੁੰਦੀ ਆ ਜੀ, ਉਹਦੇ ਸਰਪੰਚ ਜਿੱਤਦੇ ਆ, ਜੋ ਯਾਨੀ ਡਾਟਾ ਆਉਂਦਾ ਜੀ, ਉਹਦੀਆਂ ਜਿਹੜੀਆਂ ਮੇਅਰ ਬਣਦੇ ਆ ਉਸੇ ਸਰਕਾਰ ਦੇ। ਇਹਦਾ ਮਤਲਬ ਇਹ ਆ ਵੀ ਉਹ ਜਿਹੜੀਆਂ ਸਰਕਾਰਾਂ ਜਿਹੜੀਆਂ ਬਣਦੀਆਂ ਉਹ ਇਹਨਾਂ ਚੋਣਾਂ ਨੂੰ ਪ੍ਰਭਾਵਿਤ ਕਰਦੀਆਂ। ਬਿਲਕੁਲ ਕਰਦੀਆਂ, ਚਾਹੇ ਉਹ ਸਰਕਾਰੀ ਮਸ਼ੀਨਰੀ ਦੇ ਵਿੱਚ। ਜੀ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਇਹ ਗੱਲ ਕਿ ਤੁਸੀਂ ਸਹਿਮਤ ਨਹੀਂ ਹੈਗੇ 1 ਨੇਸ਼ਨ 1 ਇਲੈਕਸ਼ਨ। ਬਿਲਕੁਲ। ਜੇ ਤੁਸੀਂ ਇੱਕੋ ਵਾਰੀ ਕਰਵਾ ਲੈਂਦੇ ਆ ਕਿ MP MLA ਅਤੇ ਸਰਪੰਚੀ ਦੀਆਂ ਜਾਂ ਪੰਚੀ ਦੀਆਂ ਚੋਣਾਂ ਹੋਣੀਆਂ, ਘੱਟੋ ਘੱਟ ਇਹ ਜਿਹੜਾ ਪ੍ਰਭਾਵ ਪੈਣਾ ਆ, ਇਹ ਪ੍ਰਭਾਵ ਤਾਂ ਬੰਦ ਹੋ ਜੂ ਕਿ ਜਿਹੜੀ ਸਰਕਾਰੀ ਮਸ਼ੀਨਰੀ ਗੈਰ ਕਾਨੂੰਨੀ ਤੌਰ ਦੇ ਉੱਤੇ ਵਰਤੀ ਜਾਂਦੀ ਆ। ਹੁਣ ਤੁਸੀਂ ਦੇਖੋ ਵੀ ਚੰਨੀ ਜਲੰਧਰ ਤੋਂ ਜਿੱਤਦਾ ਬਹੁਤ ਵੱਡੇ ਮਾਰਜਨ ਦੇ ਨਾਲ, ਉਸ ਤੋਂ ਬਾਅਦ ਕੁਛ ਕੁ ਮਹੀਨਿਆਂ ਦੇ ਵਿੱਚ ਫਿਰ ਇਲੈਕਸ਼ਨ ਹੁੰਦੀ ਆ, ਉਹਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਜਾਂਦੀ ਆ। ਅਤੇ ਹਰ ਵਾਰੀ ਇਹੀ ਹੁੰਦਾ ਕਿ ਉਪ ਚੋਣ ਜਿਹੜੀ ਆ ਉਹ ਪਾਰਟੀ ਜਿੱਤਦੀ ਆ ਜਿਹੜੀ ਜ਼ਿਆਦਾਤਰ, ਥੋੜ੍ਹੇ ਬਹੁਤ ਘੱਟ ਚਾਂਸ ਹੋਣਗੇ ਕਿ ਹੋਰ ਪਾਰਟੀ ਜਿੱਤੇ। ਜ਼ਿਆਦਾਤਰ ਉਹ ਹੁੰਦੀਆਂ ਪਾਰਟੀਆਂ ਜਿਹੜੀਆਂ ਸਟੇਟ ਦੇ ਵਿੱਚ ਆ।
ਜੀ ਇਹਦਾ ਮਤਲਬ ਕੀ ਹੋਇਆ ਕਿ ਉਹਨਾਂ ਨੇ ਆਪਣੇ ਡੀਸੀ ਵੀ ਵਰਤੇ, ਉਹਨਾਂ ਨੇ ਆਪਣੇ ਥਾਣੇ ਵੀ ਵਰਤੇ, ਬਿਲਕੁਲ। ਉਹਨਾਂ ਨੇ ਆਪਣੇ ਤਹਿਸੀਲਦਾਰ ਵੀ ਵਰਤੇ, ਹਰ ਤਰ੍ਹਾਂ ਦੀ ਉਹਨੇ ਕੋਸ਼ਿਸ਼ ਕੀਤੀ। ਔਰ ਇਸ ਵਰਤੋਂ ਦੇ ਵਿੱਚ ਫਿਰ ਸਮਾਂ ਲਿਆ ਜਾਂਦਾ ਹੈ, ਸਮਾਂ ਲਿਆ ਜਾਂਦਾ। ਉਹ ਦੇਰੀ ਦਾ ਕਾਰਨ ਹੁੰਦਾ ਹੈ। ਬਿਲਕੁਲ। ਹੁਣ ਜਿਹੜੀਆਂ ਇਹ ਪੰਚਾਇਤ ਦੀਆਂ ਇਲੈਕਸ਼ਨਸ ਵੀ ਆ, ਉਹ ਵੀ ਸ਼ਾਇਦ ਇੰਨਾ ਪ੍ਰਭਾਵ, ਇਹ ਇਕੱਲਾ ਪਹਿਲੀ ਵਾਰ ਨਹੀਂ ਹੋਇਆ ਇੱਦਾਂ, ਹਰ ਸਰਕਾਰ ਇੱਦਾਂ ਕਰਦੀ ਆ। ਉਹ ਕਰਦੀ ਕਿਉਂ ਆ ਕਿ ਅਸੀਂ ਆਪਣੇ ਜਿਹੜੇ ਸਰਪੰਚ ਚੋਣ ਲੜਨੀ ਆ, ਜਿਹੜਾ ਤਾਕਤਵਰ ਉਮੀਦਵਾਰ ਆ, ਅਸੀਂ ਉਹਨੂੰ ਆਪਣੀ ਪਾਰਟੀ ਦੇ ਨਾਲ ਜੋੜੀਏ ਤਾਂ ਕਿ ਸਾਡਾ ਜਿਹੜਾ ਬੇਸਿਕ ਸਿਸਟਮ ਆ ਉਹ ਵੀ ਸਾਡਾ ਜਿਹੜਾ ਆ ਬਣ ਪਾਵੇ। ਸ਼ਾਇਦ ਉਹਦੇ ਵਿੱਚ ਅਜੇ ਆਮ ਆਦਮੀ ਪਾਰਟੀ ਨੂੰ ਕੋਈ ਉਮੀਦ ਦੈਸ ਨਹੀਂ ਰਹੀ। ਉਹਨਾਂ ਦੀਆਂ ਸਿੱਧੀ ਗੱਲ ਇਹ ਤੁਸੀਂ ਇਹ ਕਹਿ ਲਓ ਵੀ ਛੋਟੇ ਸ਼ਬਦਾਂ ਦੇ ਵਿੱਚ ਕਿ ਹਜੇ ਨਾ ਉਹ ਗੀਟੀਆਂ ਸੈੱਟ ਨਹੀਂ ਹੋਈਆਂ ਹੈਗੀਆਂ, ਕਿਉਂਕਿ ਪੰਜਾਬ ਦਾ ਲਾਅ ਐਂਡ ਆਰਡਰ, ਪੰਜਾਬ ਦਾ ਜਿਹੜਾ ਚੜ੍ਹਦਾ ਕਰਜ਼ਾ ਆ ਜੀ, ਜੇ ਪਿਛਲੇ 13 ਸਾਲ ਪਿੱਛੇ ਚੱਲ ਜਾਈਏ ਤਾਂ 1 ਲੱਖ ਕਰੋੜ ਕਰਜ਼ਾ ਸੀਗਾ ਜੀ, ਹੁਣ ਉਹ 4 ਤੇ ਪਹੁੰਚ ਗਿਆ ਆ। ਇੱਕ ਪਾਸੇ ਸਰਕਾਰ ਹੁਣ ਆਮ ਆਦਮੀ ਪਾਰਟੀ ਇਹ ਸੁਣਾਉਂਦੀ ਆ ਕਿ ਸਾਡੀਆਂ ਕਾਮਯਾਬੀਆਂ ਵੀ ਬਹੁਤ ਆ ਜੀ, ਅਸੀਂ ਜਦੋਂ ਨੈਕਸਟ ਇਲੈਕਸ਼ਨ ਦੇ ਵਿੱਚ ਆਵਾਂਗੇ ਅਸੀਂ ਉਹ ਗਿਣਾਵਾਂਗੇ। ਉਹ ਕੀ ਗਿਣਾਉਣਗੇ ਦਲਜੀਤ ਜੀ? ਬਿਜਲੀ ਜੀ ਅਸੀਂ ਡੋਮੈਸਟਿਕ ਤੇ ਕਮਰਸ਼ੀਅਲ ਫ੍ਰੀ ਦਿੱਤੀ ਹੈ 600 ਯੂਨਿਟ ਤੱਕ, ਠੀਕ ਹੈ ਜੀ, ਗਿਣਾਓ, ਬਹੁਤ ਵਧੀਆ ਗੱਲ ਹੈ, ਦਿੱਤੀ ਆ ਤੁਸੀਂ। ਅਸੀਂ ਜੀ ਖੇਤਾਂ ਤੱਕ ਨਹਿਰੀ ਪਾਣੀ ਵੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਆ, ਚਾਹੇ ਚਲੋ ਥੋੜ੍ਹਾ ਹੀ ਹੋਏ ਆ। ਤੇ ਅਸੀਂ ਜੀ ਸਿਹਤ ਸਹੂਲਤਾਂ 'ਚ ਵਾਧਾ ਕੀਤਾ, ਮੁਹੱਲਾ ਕਲੀਨਿਕ ਖੋਲ੍ਹ ਕੇ, ਕਹਿਣ ਨੂੰ ਇਹ ਵੀ ਗੱਲ ਹੋ ਗਈ ਆ। ਅਸੀਂ ਐਜੂਕੇਸ਼ਨ ਨੂੰ ਵੀ ਚੱਕਿਆ ਜੀ, ਅਸੀਂ ਉਹ ਵਧੀਆ ਮਾਡਲ ਸਕੂਲ ਬਣਾਏ ਆ, ਬਣਾਤੇ ਹੋਣਗੇ। ਇਹ ਤੁਹਾਡੀਆਂ ਪ੍ਰਾਇਮਰੀ ਜ਼ਿੰਮੇਵਾਰੀਆਂ ਬਣਦੀਆਂ ਆ ਜੀ। ਲੇਕਿਨ ਲੋਕ ਸਵਾਲ ਕਰਦੇ ਆ ਕਿ ਚਲੋ ਬਿਜਲੀ ਤੁਸੀਂ ਫ੍ਰੀ ਦੇ ਦਿੱਤੀ ਆ, ਲੇਕਿਨ ਉਹ ਫ੍ਰੀ ਦੇਣ ਤੋਂ ਬਾਅਦ ਜਿਹੜਾ ਤੁਹਾਡਾ ਕਰਜ਼ਾ ਚੜ੍ਹ ਗਿਆ ਆ ਉੱਪਰ, ਉਹ ਵੀ ਤਾਂ ਉਹਨਾਂ ਲੋਕਾਂ ਦੇ ਉੱਪਰ ਹੀ ਚੜ੍ਹਿਆ ਆ। ਉਹ ਕਿੱਥੋਂ ਤੁਸੀਂ ਕੱਢਣਾ? ਟੈਕਸ ਨਾਲ ਹੀ ਕੱਢਣਾ ਆ। ਹੁਣ ਬੱਸਾਂ ਦੇ ਕਿਰਾਏ ਵਧਾਤੇ ਆ। ਸੋ ਲੋਕ ਵੀ ਕਨਫਿਊਜ਼ ਹੋ ਗਏ, ਲੋਕ ਸਵਾਲ ਕਰਦੇ ਆ ਬਈ ਜੇ ਤੁਸੀਂ ਇੱਕ ਪਾਸੇ ਰਾਇਤਾ ਦਿੰਦੇ ਹੋ, ਦੂਜੇ ਪਾਸੇ ਇੰਨਾ ਸੂਬੇ ਤੇ ਕਰਜ਼ਾ ਚਾੜ੍ਹਤਾ, ਇਹ ਤਾਂ ਦਿਵਾਲੀਪਨ ਦੇ ਵਿੱਚ ਚੱਲ ਜਾਏਗਾ। ਤੇ ਇਹ ਸਰਕਾਰ ਥੋੜ੍ਹੀ ਮੁਸ਼ਕਲ 'ਚ ਆਏਗੀ ਅੱਗੇ ਲੋਕਾਂ ਨੂੰ ਸੈਟਿਸਫਾਈ ਕਰਨ ਦੇ ਵਿੱਚ। ਇਹੀ ਫਿਰ ਦੇਰੀਆਂ ਦੇ ਕਾਰਨ ਬਣਦੇ ਆ ਕਿ ਚਲੋ ਥੋੜ੍ਹੇ ਹੋਰ ਸਮਾਂ ਲੈ ਲਓ, ਟਿਕਟਕਾ ਹੋ ਜਾਵੇ, ਗੀਟੀਆਂ ਫਿੱਟ ਹੋ ਜਾਣ, ਫਿਰ ਆਪਾਂ ਕਹਿ ਦਾਂਗੇ ਲਓ ਜੀ ਕਰਾ ਲਓ ਜੀ। ਤੇ ਇਹ ਸਰਕਾਰ ਦੇ ਵਿੱਚ ਜਿੱਦਾਂ ਚਲੋ ਇਹ ਫਾਈਨੈਂਸ਼ੀ ਤੌਰ ਦੇ ਉੱਤੇ ਪਹਿਲੀਆਂ ਸਰਕਾਰਾਂ ਨੇ ਇੰਨਾ ਦੂਜਾ ਹੋ ਗਿਆ, ਆਪਾਂ ਇਕੱਲਾ ਆਮ ਆਦਮੀ ਪਾਰਟੀ ਨੂੰ ਵੀ ਇਹ ਬਲੇਮ ਨਾ ਦਈਏ ਜੀ ਕਿ ਪਰ ਹੁਣ ਉਹ ਸਥਿਤੀ ਇੰਨੀ ਆ, ਜਿੱਦਾਂ ਕਹਿੰਦਾ ਵੀ ਕਰਜ਼ਾ ਹੀ ਇੰਨਾ ਪਹਿਲਾਂ ਹੈਗਾ ਵੀ ਉਹ ਅੱਗੇ ਵਧਣਾ ਹੀ ਆ। ਕਰਜ਼ਾਈ ਜਿਹੜਾ ਬੰਦਾ ਆ ਉਹ ਜਾਂ ਤਾਂ ਲੋਕਾਂ ਨੂੰ, ਕਿਉਂਕਿ ਸਾਡੇ ਲੋਕਾਂ ਨੂੰ ਆਦਤ ਹੈ ਨਹੀਂ ਹੁਣ, ਜੀ ਲੋਕਾਂ ਨੂੰ ਤਾਂ ਸਹੂਲਤਾਂ ਚਾਹੀਦੀਆਂ ਵੀ ਸਾਨੂੰ ਕੀ ਦਿੱਤਾ। ਪਰ ਕੁਛ ਜਿਹੜੇ ਚੀਜ਼ਾਂ ਹੋਈਆਂ, ਜਿੱਦਾਂ ਇੱਕ ਮੁੱਖ ਮੰਤਰੀ ਵਿੰਡੋ ਚੱਲੀ ਆ, ਜੀ ਬੰਦਾ ਮੇਰੇ ਹਿਸਾਬ ਦੇ ਨਾਲ ਕੋਈ ਖਰਚੇ ਤੋਂ ਨਹੀਂ ਇੰਨਾ ਡਰਦਾ, ਜਾਂ ਕਹਿ ਲਓ ਵੀ ਉਹਦੇ ਉੱਤੇ ਭਾਰ ਕਿੰਨਾ, ਮਹਿੰਗਾਈ ਵੀ ਝੱਲ ਜਾਂਦਾ ਬੰਦਾ। ਜੀ ਅਸਲੀ ਬੰਦੇ ਦੇ ਉੱਤੇ ਮਾਰ ਕਦੋਂ ਪੈਂਦੀ ਆ? ਜਦੋਂ ਉਹਨੂੰ ਨਿਆਂ ਨਹੀਂ ਮਿਲਦਾ, ਜਦੋਂ ਉਹਨੂੰ ਪੁਲਿਸ ਥਾਣੇ ਦੇ ਵਿੱਚ ਜਾਂਦਾ ਉਹਦੀ FIR ਦਰਜ ਨਹੀਂ ਹੁੰਦੀ, ਬਿਲਕੁਲ, ਜਦੋਂ ਉਹ ਤਹਿਸੀਲਦਾਰ ਦੇ ਕੋਲ ਜਾਂਦਾ ਉਹਦੀ ਰਜਿਸਟਰੀ ਨਹੀਂ ਹੁੰਦੀ, ਜਦੋਂ ਉਹ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਹੁੰਦਾ ਜਾਂਦਾ ਉਹਨੂੰ ਸਵੇਰ ਨੂੰ ਬਿਠਾ ਲਿਆ ਜਾਂਦਾ, 5 ਵਜੇ ਕਹਿੰਦੇ ਕੱਲ੍ਹ ਨੂੰ ਜਾਈ। ਬਿਲਕੁਲ ਜੀ। ਅਸਲੀ ਬੰਦਾ ਉੱਥੇ ਤੰਗ ਹੁੰਦਾ ਆ ਕੇ। ਜਿੰਨਾ ਚਿਰ ਤੱਕ ਜਿਹੜੀ ਕੋਈ ਵੀ ਸਰਕਾਰ ਆ, ਇਹਨਾਂ ਨੇ ਅੱਜ ਵੀ ਸ਼ਾਇਦ ਆਮ ਆਦਮੀ ਪਾਰਟੀ ਦੀ ਘਾਟ, ਕਿਉਂਕਿ ਇੱਕ ਤਾਂ ਤਜਰਬਾ ਹੈ ਨਹੀਂ, ਦੂਜਾ ਹੈ ਕਿ ਇਹਨਾਂ ਦੇ ਸ਼ਾਇਦ ਮੰਤਰੀਆਂ ਦੇ ਜਾਂ MLAਆਂ ਦੇ ਪਰਸਨਲ ਲਿੰਕ ਨਹੀਂ ਬਣ ਪਾਏ, ਕਿਉਂਕਿ ਪਹਿਲਾਂ ਤੋਂ ਇਹ ਨਵੇਂ ਸੀ ਸਾਰੇ। ਹੁਣ ਜਿਹੜੀ ਬਿਊਰੋਕਰੇਸੀ ਆ, ਬਿਊਰੋਕਰੇਸੀ ਨੂੰ ਆਪਾਂ ਮਨਫੀ ਕਰ ਦਿੰਦੇ ਆ, ਪਰ ਮੈਨੂੰ ਇਹ ਲੱਗਦਾ ਵੀ ਇੰਡੀਆ ਦੇ ਵਿੱਚ ਬਿਊਰੋਕਰੇਸੀ ਜਿਹੜੀ ਆ ਇਹ ਬਹੁਤ ਖਰਾਬ ਕਰਦੀ ਆ, ਰਾਜਨੀਤਿਕ ਲੀਡਰਾਂ ਨੂੰ ਵੀ ਗੁੰਮਰਾਹ ਕਰ ਦਿੰਦੀ ਆ, ਤੇ ਉਸ ਤੋਂ ਬਾਅਦ ਉਹ ਸ਼ਾਇਦ ਸਟੈਂਡ ਹੀ ਨਹੀਂ ਲੈ ਪਾਉਂਦੇ। ਬਿਊਰੋਕਰੇਸੀ ਤਾਂ ਇੱਦਾਂ ਨਾ ਵੀ ਇਹ ਇੱਕ ਸਥਿਰ ਚੀਜ਼ ਆ। ਉਹਨਾਂ ਨੂੰ ਪਤਾ ਕਿ ਤੂੰ ਆਇਆ ਮੈਂ ਗਿਆ, ਉਹ ਤਾਂ ਉੱਥੇ ਹੀ ਆ ਜੀ। ਮਸਲਾ ਇਹ ਆ ਗਿਆ ਕਿ ਸਾਡੇ ਜਿਹੜੇ ਲੀਡਰ ਆ ਲੇਟ ਲਤੀਫੀ ਵਾਲੇ ਆ, ਕਰਪਸ਼ਨਾਂ 'ਚ ਫਸੇ ਹੋਏ ਆ, ਰੇਪਾਂ ਦੇ ਵਿੱਚ ਫਸੇ ਹੋਏ ਆ, ਦਾਗੇ ਇੰਨੇ ਚੱਕੇ ਹੋਏ ਆ, ਮੈਜੋਰਟੀ ਆਫ ਲੀਡਰ ਨੇ। ਅਗਲੇ ਜਿਹੜੇ ਫਿਰ ਬਿਊਰੋਕਰੇਸੀ ਵਾਲੇ ਆ ਉਹਨਾਂ ਨੂੰ ਅੱਖਾਂ ਵੀ ਦਿਖਾਉਣੀਆਂ ਸ਼ੁਰੂ ਕਰ ਦਿੰਦੇ ਆ, ਔਰ ਪੰਜਾਬ ਦੇ ਵਿੱਚ ਵੀ ਤਾਂ ਇਹੀ ਕੁਝ ਹੋ ਰਿਹਾ ਆ ਜੀ। ਕਦੀ ਲੱਗਦਾ ਕਿ ਇਹਨਾਂ ਨੇ ਬਿਊਰੋਕਰੇਸੀ ਨੂੰ ਹੁਣ ਥੋੜ੍ਹਾ ਜਿਹਾ ਨੱਪਣਾ ਸ਼ੁਰੂ ਕਰ ਲਿਆ ਆ, ਅਗਲੇ ਮੂਹਰੇ ਅੱਖਾਂ ਦਿਖਾ ਜਾਂਦੇ ਆ। ਤੁਸੀਂ ਪਟਵਾਰੀ ਕੋਈ ਜਿਹੜਾ ਗਲਤ ਕੁਛ ਕੀਤਾ, ਜੇ ਉਹਨੂੰ ਤੁਸੀਂ ਚੱਕਦੇ ਹੋ ਤਾਂ ਸਾਰਾ ਪਟਵਾਰਖਾਨਾ ਆ ਕੇ ਕਹਿੰਦਾ ਅਸੀਂ ਕੰਮੇ ਨਹੀਂ ਕਰਨਾ, ਕਰ ਲਓ ਕੋਈ ਗੱਲ ਆ ਜੀ। ਕਿਉਂਕਿ ਤੁਸੀਂ ਖੁਦ ਵੀ ਤਾਂ ਸਮੇਂ ਦੇ ਪਾਬੰਦ ਜਾਂ ਤੁਸੀਂ ਜੋ ਗੱਲਾਂ ਕਹੀਆਂ ਸੀਗੀਆਂ ਉਹ ਤੇ ਪੂਰਾ ਨਹੀਂ ਨਾ ਉਤਰ ਸਕੇ ਹੈਗੇ, 2.5 ਸਾਲ ਤੁਹਾਡੇ ਲੰਘ ਗਏ ਆ। ਸੋ ਉਹ ਸਾਰਾ ਫਿਰ ਰਲ ਮਿਲ ਕੇ ਵੀ ਜਿਹੜਾ ਇੱਕ ਜਨ ਸੁਧਾਰਨ ਆ ਕੇ ਕੁੰਡੀ ਉੱਤੇ ਡਿੱਗਦੇ ਵੀ ਤੂੰ ਹੋਰ ਖੱਜਲ ਹੋ ਫਿਰ। ਬਿਲਕੁਲ। ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਸਿਸਟਮ ਹੈ ਇੱਥੇ ਡਿਸਕਸ਼ਨ ਕਰਨ ਦਾ ਵੀ ਸ਼ਾਇਦ ਸਾਡੀ ਵਿਚਾਰ ਇਹੀ ਆ ਕਿ ਤੁਸੀਂ ਵੀ ਇੱਦਾਂ ਸੋਚਦੇ ਹੋਵੋਗੇ। ਹਰ ਤਰ੍ਹਾਂ ਦੇ ਆਪਾਂ ਵਿਚਾਰ, ਹਰ ਤਰ੍ਹਾਂ ਦੇ ਨਾਲ ਜਾਂ ਜ਼ਿਆਦਾਤਰ ਆਪਾਂ ਵਿਚਾਰ ਜਿਹੜੇ ਡਿਸਕਸ ਕੀਤੇ ਇੱਥੇ, ਜੀ, ਉਹ ਡਿਸਕਸ ਕਰਨ ਦਾ ਮਤਲਬ ਇਹੀ ਆ ਕਿ ਸਾਡਾ ਜਿਹੜਾ ਸਿਸਟਮ ਇੱਕ ਅਸੀਂ ਬਣਾਇਆ ਕਿ ਸਾਡੀ ਜਿਹੜੀ ਜ਼ਿੰਦਗੀ ਆ ਉਹ ਇੱਕ ਵਧੀਆ ਹੋ ਪਾਵੇ, ਸਾਡੇ ਜਿਹੜੇ ਲੋਕ ਆ ਉਹਨਾਂ ਨੂੰ ਸਿਹਤ ਸੰਭਾਵਾਂ ਵਧੀਆ ਮਿਲਣ, ਉਹਨਾਂ ਨੂੰ ਐਜੂਕੇਸ਼ਨ ਵਧੀਆ ਮਿਲ ਪਾਵੇ, ਅਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਥੋੜ੍ਹੀ ਜਿਹੀ ਸੌਖੀ ਹੋਵੇ। ਅਸੀਂ ਇਹ ਚਰਚਾ ਜਿਹੜੀ ਬਣਾਉਣੀ ਆ, ਅਤੇ ਇਹ ਕਿੱਦਾਂ ਵਧੀਆ ਹੋਣੀ ਆ, ਜਦੋਂ ਅਸੀਂ ਆਪਣੀ ਜਿਹੜੀ ਚਰਚਾ ਆ ਉਹ ਪਾਰਲੀਮੈਂਟਰੀ ਤਰੀਕੇ ਦੇ ਨਾਲ ਜਾਂ ਅਸੈਂਬਲੀ ਤਰੀਕੇ ਦੇ ਨਾਲ, ਅਸੀਂ ਜੁਡੀਸ਼ਲੀ ਤਰੀਕੇ ਦੇ ਨਾਲ ਉੱਥੇ ਲੈ ਕੇ ਜਾਂਦੇ ਹਾਂ, ਅਤੇ ਉਹਦੇ ਉੱਤੇ ਕੋਈ ਸੰਭਵ ਰਾਏ ਬਣਾਉਣ ਦੀ ਯਤਨ ਜਿਹੜਾ ਆ ਕਰਦੇ ਹਾਂ। ਇਸੇ ਲਈ
ਇੰਡੋਸ ਪ੍ਰਾਈਮ ਦੇ ਵਿੱਚ ਇਹ ਚਰਚਾ ਜਿਹੜੀ ਚੱਲਦੀ ਆ, ਤੁਸੀਂ ਵੀ ਇਹਦੇ ਵਿੱਚ ਕਮੈਂਟ ਕਰਕੇ ਸਾਡੀ ਇਸ ਚਰਚਾ ਦਾ ਹਿੱਸਾ ਬਣ ਸਕਦੇ ਹੋ। ਅਤੇ ਖੈਰ ਆਪਣਾ ਅੱਜ ਦਾ ਜਿਹੜਾ ਵਿਸ਼ਾ ਸੀ ਉਹ ਇਹੀ ਸੀ ਕਿ ਕੀ ਹੋਵੇਗਾ ਹੁਣ, ਕਿ ਜਿਹੜਾ ਵਨ ਨੇਸ਼ਨ ਵਨ ਇਲੈਕਸ਼ਨ ਕੀ ਇਹਦੇ ਪ੍ਰਭਾਵ ਪੈਣਗੇ। ਬੜੀ ਵਿਸਤਾਰ ਸਹਿਤ ਆਪਾਂ ਚਰਚਾ ਜਿਹੜੀ ਕੀਤੀ ਆ, ਅਤੇ ਕੁਛ ਗੱਲਾਂ ਹੋਣਗੀਆਂ ਜਿਨ੍ਹਾਂ ਨਾਲ ਤੁਸੀਂ ਵੀ ਸਹਿਮਤ ਨਾ ਹੋਵੋ, ਅਤੇ ਉਹ ਤੁਸੀਂ ਦੱਸ ਸਕਦੇ ਹੋ, ਕਿਉਂਕਿ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਚੀਜ਼ ਆ ਜਾਂ ਵੱਡੀ ਜਿਹੜੀ ਅੰਗ ਆ ਉਹ ਇਹੀ ਆ, ਸਹਿਮਤੀ ਅਤੇ ਨਾਲ ਅਸਹਿਮਤੀ ਹੋਣਾ। ਇਸੇ ਲਈ ਸਰਕਾਰ ਅਤੇ ਨਾਲ ਵਿਰੋਧੀ ਧਿਰ ਵੀ, ਇਹ ਦੋਨਾਂ ਦਾ ਹੋਣਾ ਬੜਾ ਜ਼ਰੂਰੀ ਆ। ਜੇ ਸਹਿਮਤੀ ਅਤੇ ਅਸਹਿਮਤੀ ਦੇ ਵਿੱਚੋਂ ਇੱਕ ਬਰਾਬਰ ਦਾ ਹੱਲ ਜਿਹੜਾ ਆ ਉਹ ਕੱਢਿਆ ਜਾ ਸਕਦਾ। ਇਹੀ ਸਾਡੀ ਇੰਟੈਂਸ਼ਨ ਹੈਗੀ ਆ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਿਹੜਾ ਆ ਤੁਸੀਂ ਵੀ ਹਿੱਸਾ ਇਸ ਚਰਚਾ ਵਿੱਚ ਪਾਓਗੇ। ਅਤੇ ਹੁਣ ਮੈਨੂੰ ਅਤੇ ਹਰਜੀਤ ਲਸਾੜਾ ਜੀ ਨੂੰ ਦਿਓ ਇਜਾਜ਼ਤ। ਮਿਲਾਂਗੇ ਅਗਲੇ ਐਪੀਸੋਡ ਦੇ ਵਿੱਚ, ਉਦੋਂ ਤੱਕ ਆਪਣਾ ਰੱਖੋ ਖਿਆਲ। ਮਿਲਦੇ ਹਾਂ ਅਗਲੇ ਵੀਕ। ਰੱਬ ਰਾਖਾ। ਸਤਿ ਸ਼੍ਰੀ ਅਕਾਲ।